ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਮਾਂ ਬੋਲੀ ਜਿਹੜੀ ਆ ਸਾਡੀ, ਉਹਨੂੰ ਬਹੁਤ ਸਾਰੇ ਪਾਸਿਆਂ ਤੋਂ ਖਤਰਾ। ਇਸ ਪੰਜਾਬੀ ਮਾਂ ਬੋਲੀ ਦੇ ਵਿੱਚ ਹਿੰਦੀ ਤੇ ਸੰਸਕ੍ਰਿਤ ਦੇ ਸ਼ਬਦ ਜਿਹੜੇ ਆ ਉਹ ਬਾੜ ਕੇ ਧੱਕੇ ਦੇ ਨਾਲ ਜਾਣ ਬੁੱਝ ਕੇ ਮੀਡੀਆ ਦੇ ਵਿੱਚ ਕੁਝ ਇਹੋ ਜਿਹੀਆਂ ਸ਼ਖਸੀਅਤਾਂ ਨੇ ਜਿਹੜੀਆਂ ਪੰਜਾਬੀ ਬੋਲੀ ਨੂੰ ਹਿੰਦੀ ਤੇ ਸੰਸਕ੍ਰਿਤ ਦੀ ਖਿਚੜੀ ਜੀ ਬਣਾ ਕੇ ਪੇਸ਼ ਕਰ ਰਹੇ ਨੇ ਤੇ ਸਹਿਜੇ ਸਹਿਜੇ ਲੋਕਾਂ ਦੇ ਵਿੱਚ ਹਿੰਦੀ ਦੇ ਅੱਖਰ ਆ ਜਿਹੜੇ ਉਹ ਫਿਰ ਆ ਰਹੇ ਨੇ ਤੇ ਉਹਦਾ ਜਿਹੜਾ ਪੰਜਾਬੀ ਵਿੱਚ ਸੌਖਾ ਸ਼ਬਦ ਸੀਗਾ ਜਦੋਂ ਉਹ ਵਰਤਦੇ ਆ ਆਪਾਂ ਤਾਂ ਕਈ ਵਾਰ ਲੋਕ ਅੱਖਾਂ ਜੀਆਂ ਕੱਢ ਕੇ ਦੇਖਦੇ ਆ ਵੀ ਇਹ ਪੰਜਾਬੀ ਦਾ ਸ਼ਬਦ ਦੇਸੀ ਜਾਂ ਠੇਠ ਜਾਂ ਕਿਉਂ ਵਰਤਦਾ, ਤੇ ਜਿਹੜਾ ਹਿੰਦੀ ਤੇ ਜਾਂ ਸੰਸਕ੍ਰਿਤ ਦਾ ਅੱਖਰ ਸੀਗਾ ਉਹ ਬੜਾ ਵਧੀਆ ਸੀ। ਜਿਵੇਂ ਕਈ ਵਾਰ ਅਸੀਂ ਗੱਲ ਕਰਦੇ ਕਿ ਔਰਤ ਜਨਾਨੀ ਜਾਂ ਤੀਵੀਂ ਅੱਖਰ ਵਰਤਦੇ ਆ ਤਾਂ ਉਹ ਕਹਿੰਦਾ ਜੀ ਤੇ ਮਹਿਲਾ ਵਰਤੋ ਜਾਂ ਮਤਲਬ ਲੇਡੀ ਅੱਖਰ ਵਰਤੋ, ਕਿਉਂਕਿ ਪੰਜਾਬੀ ਦੇ ਜਿਹੜੇ ਅੱਖਰ ਨੇ ਉਹਨਾਂ ਨੂੰ ਲੱਗਦਾ ਵੀ ਪੰਜਾਬੀ ਬੋਲਣ ਵਿੱਚ ਖਨੀ ਤਹਿਜੀਬ ਨਹੀਂ ਰਹਿੰਦੀ। ਜਿਵੇਂ ਸਾਰੀ ਤਹਿਜੀਬ ਆ ਜਿਹੜੀ ਵੀ ਉਹ ਗੈਰਾਂ ਦੀਆਂ ਬੋਲੀਆਂ ਚ ਪੰਜਾਬੀ ਬੋਲੀ ਤਹਿਜੀਬ ਵਾਲੀ ਬੋਲੀ ਨਾ ਹੋਵੇ, ਇਸ ਤਰੀਕੇ ਦੇ ਪ੍ਰਭਾਵ ਜਿਹੜੇ ਨੇ ਉਹ ਦੇਣ ਦੇ ਕੁਝ ਲੋਕ ਯਤਨ ਕਰਦੇ ਰਹਿੰਦੇ ਨੇ। ਤੇ ਜੇਕਰ ਹਿੰਦੀ ਸੰਸਕ੍ਰਿਤ ਦੀ ਗੱਲ ਹੋਵੇ ਚਲੋ ਫਿਰ ਵੀ ਆ, ਪਰ ਲੋਕਾਂ ਨੇ ਤਾਂ ਇਹ ਮੰਨ ਲਿਆ ਕਿ ਜਿਹੜੇ ਬੰਦੇ ਪੰਜਾਬੀ ਬੋਲੀ ਦੇ ਵਿੱਚ ਕੁਝ ਸ਼ਬਦ ਹਿੰਦੀ ਦੇ ਤੇ ਕੁਝ ਇੱਕ ਦੋ ਸੰਸਕ੍ਰਿਤ ਦੇ ਤੇ ਬਾਹਲੇ ਜ਼ਿਆਦਾ ਅੰਗਰੇਜ਼ੀ ਦੇ ਵਰਤਦੇ ਹੋਣ, ਜੇ 10 ਸ਼ਬਦਾਂ ਦਾ ਕੋਈ ਵਾਕ ਆ ਜਿਹਦੇ ਚੋਂ 2 ਸ਼ਬਦ ਅੰਗਰੇਜ਼ੀ ਦੇ, 2 ਪੰਜਾਬੀ ਦੇ, 2 ਜਿਹੜੇ ਨੇ ਹਿੰਦੀ ਦੇ, 2 ਸੰਸਕ੍ਰਿਤ ਦੇ, ਤੇ ਏਦਾਂ ਰਲਾ ਕੇ ਖਿਚੜੀ ਚ ਵੀ ਉਹ ਵਧੀਆ ਬੰਦੇ ਹੁੰਦੇ ਆ, ਵੀ ਅਗਾਂਹ ਵਧੂ ਬੰਦੇ ਹੁੰਦੇ ਆ। ਤੇ ਜਿਹੜੇ ਬੰਦੇ ਪੰਜਾਬੀ ਦੇ ਠੇਠ ਸ਼ੁੱਧ ਤੇ ਦੇਸੀ ਸ਼ਬਦ ਵਰਤਦੇ ਹੋਣ ਸਾਰੀ ਗੱਲਬਾਤ ਦੇ ਵਿੱਚ, ਉਹਨਾਂ ਨੂੰ ਤਾਂ ਐਂ ਕਈ ਸਮਝਦੇ ਆ ਵੀ ਜਿਵੇਂ ਧਰਤੀ ਉੱਤੇ ਸਭ ਤੋਂ ਪਛੜੇ ਹੋਏ ਬੰਦੇ ਨੇਗੇ ਇਹ, ਕਿਉਂਕਿ ਇਹ ਪੰਜਾਬੀ ਬੋਲਦੇ ਆ। ਦੱਸੋ ਪੰਜਾਬੀ ਬੋਲਣੀ ਜਾਂ ਆਪਦੀ ਮਾਂ ਬੋਲੀ ਦੇ ਸ਼ੁੱਧ ਸ਼ਬਦਾਂ ਨੂੰ ਬੋਲਣਾ ਕਿੰਨਾ ਘਿਨਾਉਣਾ ਤੇ ਮਾੜਾ ਇਹਨਾਂ ਨੇ ਮੰਨ ਲਿਆ ਹੈਗਾ, ਜਦੋਂ ਕਿ ਅਸਲ ਵਿੱਚ ਮੈਂ ਇਹ ਸਮਝਦਾ ਹੈਗਾ ਕਿ ਸਾਡੀ ਮਾਂ ਬੋਲੀ ਦੇ ਵਿੱਚ ਤਾਂ ਕੋਈ ਇਹੋ ਜਿਹੀ ਦੁਰਸੀ ਸੀ ਹੈ ਨਹੀਂ ਜਿਹੜੀ ਅਸੀਂ ਉਹਨਾਂ ਲੋਕਾਂ ਨੂੰ ਦੇ ਕੇ ਆਪਦੇ ਕਾਲਜੇ ਠਾਰ ਸਕੀਏ ਜਿਹੜੇ ਲੋਕ ਸਾਡੀ ਪੰਜਾਬੀ ਮਾਂ ਬੋਲੀ ਨੂੰ ਹਿੰਦੀ ਸੰਸਕ੍ਰਿਤ ਅੰਗਰੇਜ਼ੀ ਤੇ ਹੋਰਨਾਂ ਬੋਲੀਆਂ ਦੀ ਖਿਚੜੀ ਜੀ ਬਣਾ ਕੇ ਪੇਸ਼ ਕਰਦੇ ਆ। ਤੇ ਇਹ ਜਿਹੜੀ ਬਿਮਾਰੀ ਸੀਗੀ ਇਹ ਸਾਹਿਤ ਵਿੱਚ ਜਾਂ ਹੋਰ ਕਈ ਥਾਵਾਂ ਤੇ ਤਾਂ ਸੀਗੀ ਹੋਈ, ਪਰ ਹੁਣ ਇਹ ਬਿਮਾਰੀ ਜਿਹੜੀ ਆ ਉਹ ਪੰਜਾਬੀ ਗੀਤਕਾਰੀ ਵਿੱਚ ਤੇ ਪੰਜਾਬੀ ਗਾਇਕੀ ਵਿੱਚ ਵੀ ਆ ਰਹੀ ਆ। ਬਈ ਹਿੰਦੀ ਅੰਗਰੇਜ਼ੀ ਤੇ ਪੰਜਾਬੀ ਦੇ ਗੀਤ ਜਿਹੜੇ ਨੇ ਉਹ ਰਲਾ ਮਿਲਾ ਕੇ ਜੇ ਇੱਕ ਪਿਆਰ ਕਰ ਦਿੰਦੇ ਆ ਤੇ ਉਹਨੂੰ ਕਹਿੰਦੇ ਆ ਵੀ ਇਹ ਪੰਜਾਬੀ ਗੀਤ ਨੇ। ਤੇ ਪੰਜਾਬੀ ਗੀਤਾਂ ਦੇ ਵਿੱਚ ਪਹਿਲਾਂ ਤਾਂ ਅਸੱਭਿਅਕ ਤੇ ਅਸ਼ਲੀਲ ਗੀਤ ਗਾਉਣ ਦੀ ਇੱਕ ਸਮੱਸਿਆ ਸੀਗੀ, ਤੇ ਪਰ ਉਸ ਸਮੱਸਿਆ ਦੇ ਨਾਲ ਟਕਰਾਉਂਦੀ ਹੋਈ ਪੰਜਾਬੀ ਗਾਇਕੀ ਨੂੰ ਜਾਂ ਸਿੱਖ ਸਾਇਕੀ ਨੂੰ ਪਹਿਲਾਂ ਹੀ ਬੜੀ ਸਮੱਸਿਆ ਸੀ, ਪਰ ਹੁਣ ਇਹ ਇੱਕ ਨਵੀਂ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਆ ਕਿ ਅਸੀਂ ਹਿੰਦੀ ਅੰਗਰੇਜ਼ੀ ਤੇ ਪੰਜਾਬੀ ਦੀ ਖਿਚੜੀ ਬਣਾ ਕੇ ਜਿਹੜੇ ਗੀਤ ਨੇ ਉਹ ਸੁਣਨ ਲਈ ਮਜਬੂਰ ਹੋ ਰਹੇ ਆ। ਤੋ ਇਸ ਗੱਲ ਦੇ ਉੱਤੇ ਚਰਚਾ ਕਰਾਉਣ ਦੇ ਲਈ ਜਦੋਂ ਅੱਗੇ ਵਧਦੇ ਆ ਤਾਂ ਫਿਰ ਜਿਹੜੀ ਗੱਲ ਅਸੀਂ ਪਹਿਲਾਂ ਚਰਚਾ ਕਰਦੇ ਆ ਉਸੇ ਉੱਤੇ ਹੀ ਫੇਰ ਆਈਏ ਤਾਂ ਪੰਜਾਬ ਦੀ ਧਰਤੀ ਉੱਤੇ ਇਹੋ ਜਿਹੇ ਗੀਤਕਾਰਾਂ ਦਾ ਬੋਲਬਾਲਾ ਜਿਹੜਾ ਹੈਗਾ ਹੋ ਰਿਹਾ ਜਿਹੜੇ KPS ਗੱਲ ਦੇ ਏਜੰਡੇ ਨੂੰ ਲੈ ਕੇ ਤੁਰੇ ਹੋਏ ਨੇ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਜਿਹੜੇ ਅਸ਼ਲੀਲ ਅਸੱਭਿਅਕ ਤੇ ਅਯਾਸ਼ੀਆਂ ਭਰੇ ਗੁੰਡੇ ਬਦਮਾਸ਼ ਭਰੇ, ਜਿਹੜੀ ਆਪਾਂ ਗੱਲ ਕਹਿੰਦੇ ਆ ਕਿ 1947 ਦੇ ਮੌਕੇ 1947 ਦੇ ਵਿੱਚ ਵੀ ਭਾਰਤੀ ਹਕੂਮਤ ਨੇ ਇੱਕ ਸਰਕੂਲਰ ਜਾਰੀ ਕੀਤਾ ਸੀ ਕਿ ਸਿੱਖ ਜਰਾਇਮ ਪੇਸ਼ਾ ਕੌਮ ਆ, ਤੇ ਜੇਕਰ ਪੰਜਾਬੀ ਦੇ ਗਾਣੇ ਸੁਣੀਏ, ਅੱਜ ਦੇ ਪੰਜਾਬੀ ਗੀਤਕਾਰੀ ਨੂੰ ਪੰਜਾਬੀ ਗਾਇਕੀ ਨੂੰ ਸੁਣੀਏ ਤਾਂ ਪੰਜਾਬੀ ਫਿਲਮਾਂ ਦੇਖੀਏ ਤਾਂ ਉਹਨਾਂ ਵਿੱਚੋਂ ਜਿਹੜਾ ਅਕਸ ਪੰਜਾਬ ਦਾ ਸਿੱਖਾਂ ਦਾ ਬਣਾਇਆ ਜਾ ਰਿਹਾ ਉਹ ਇੱਕ ਜਰਾਇਮ ਪੇਸ਼ਾ ਮਤਲਬ ਬੰਦੇ ਵਾਲਾ ਹੀ ਆ। ਉਹ ਗੀਤ ਇਹ ਕਹਿ ਰਹੇ ਹੁੰਦੇ ਨੇ ਕਿ ਮੈਂ ਬੜਾ ਵੱਡਾ ਗੁੰਡਾ ਵਾਂ, ਮੇਰੇ ਕਰਕੇ ਪਿੰਡ 'ਚ ਚੌਂਕੀ ਬਣ ਗਈ, ਮੈਂ ਇੱਕ ਬੜਾ ਵੱਡਾ ਬਦਮਾਸ਼ ਹਾਂ, ਮੈਂ ਤੈਨੂੰ ਛੱਡਣਾ ਨਹੀਂ, ਮੈਂ ਤੈਨੂੰ ਗੋਲੀ, ਅਸੀਂ ਤਾਂ ਬੰਦਾ ਮਾਰ ਦਈਦਾ, ਜੇ ਕੋਈ ਬੰਦਾ ਮੁੱਦਾ ਮਾਰਨਾ ਤਾਂ ਦੱਸ। ਮਤਲਬ ਹਰ ਤਰ੍ਹਾਂ ਦਾ ਜਿਹੜਾ ਇੱਕ ਵੈਲੀ ਜਿਹਾ ਬੰਦਾ ਵਾ ਉਹ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਖਾਸ ਤੌਰ ਦੇ ਉੱਤੇ ਪੰਜਾਬ ਦੇ ਜਿਹੜੀ ਕਿਸਾਨੀ ਆ ਉਹ ਇੰਨੀ ਕਰਜਈ ਆ, ਪਿਛਲੀ ਜਿਹੜੀ ਆ ਖਾੜਕੂ ਲਹਿਰ ਲੰਘ ਕੇ ਗਈ ਆ ਉਹਦੀ ਬੜੀ ਕਸੂਤੀ ਮਾਰ ਪਈ ਆ ਪੰਜਾਬ ਦੀ ਕਿਸਾਨੀ ਨੂੰ। ਦੂਸਰਾ ਹੈਗਾ ਕਿ ਪੰਜਾਬ ਦੀਆਂ ਜਿਣਸਾਂ ਦੇ ਰੇਟ ਨਹੀਂ ਮਿਲਦੇ ਤੇ ਕਰਜ਼ੇ ਚੱਕ ਕੇ ਉਹਨਾਂ ਨੇ ਬੱਚਿਆਂ ਦੇ ਜਿਹੜੇ ਖਰਚੇ ਕਰ ਲਏ ਨੇ, ਖੁਦਕੁਸ਼ੀਆਂ ਦੇ ਰਾਹ ਪਈ ਹੀ ਆ ਪੰਜਾਬ ਦੀ ਕਿਸਾਨੀ। ਪੰਜਾਬ ਦੀ ਕਿਸਾਨੀ ਆ ਖੁਦਕੁਸ਼ੀਆਂ ਦੇ ਰਾਹ ਪਈ ਹੋਈ ਆ। ਪੰਜਾਬ ਦੀ ਜਵਾਨੀ ਆ ਜਿਹੜੀ ਉਹ ਨਸ਼ੇ ਦੇ ਟੀਕੇ ਲਾ ਕੇ ਮਰ ਰਹੀ ਆ।
ਪਰ ਜਿਹੜੇ ਪੰਜਾਬ ਦੇ ਗੀਤਕਾਰ ਨੇ, ਜੇ ਅਸੀਂ ਟੈਲੀਵਿਜ਼ਨ ਲਾਈਏ ਤਾਂ ਇਉਂ ਲੱਗਦਾ ਵੀ ਸਵੇਰੇ ਤੜਕੇ ਉੱਠ ਕੇ ਚਾਹ ਪਾਣੀ ਪੀ ਕੇ ਇਹ ਭੰਗੜੇ ਵਾਲੀਆਂ ਡਰੈਸਾਂ ਪਾਉਂਦੇ ਆ ਤੇ ਸਾਰਾ ਦਿਨ ਫਿਰ ਇਹ ਨੱਚਦੇ ਰਹਿੰਦੇ ਆ ਤੇ ਐਸ਼ਾ ਕਰਦੇ ਆ ਕਿ ਨਹੀਂ ਪੰਜਾਬ 'ਚ ਕੋਈ ਦੁੱਖ ਹੀ ਨਹੀਂ ਹੈਗਾ, ਜਿਵੇਂ ਪੰਜਾਬ ਦੀ ਕੋਈ ਪੀੜ ਹੀ ਨਾ ਹੋਵੇ। ਜਦੋਂ ਕਿ ਇੱਥੋਂ ਵਸਦੇ ਲੋਕਾਂ ਨੇ ਹੁਣੇ ਹੀ ਇੱਕ ਬੜਾ ਵੱਡਾ ਜਿਹੜਾ ਹੈਗਾ ਸਦਮਾ ਉਹ ਚੱਲਿਆ ਤੇ ਪੰਜਾਬ ਦੇ ਹੱਕਾਂ ਨੂੰ ਮਾਰਿਆ ਗਿਆ, ਪੰਜਾਬ ਦੀ ਜਵਾਨੀ ਨੂੰ ਜਿਸ ਤਰੀਕੇ ਨਾਲ ਝੂਠੇ ਮੁਕਾਬਲਿਆਂ ਦੇ ਵਿੱਚ ਮਾਰਿਆ ਗਿਆ ਤੇ ਜਿਸ ਤਰੀਕੇ ਨਾਲ ਨਸ਼ੇ ਨਾਲ ਮਰ ਰਹੀ ਆ, ਪੰਜਾਬ ਦੇ ਹੱਕਾਂ ਦੀ ਲੜਾਈ ਜਿਹੜੀ ਆ ਉਹ ਵਿੱਚ ਵਿਚਾਲੇ ਆ। ਕਿੱਥੇ ਸਿੱਖ ਸੰਘਰਸ਼ ਦੀ ਬਾਤ ਜਿਹੜੀ ਆ ਉਹ ਪਾਉਣ ਦੀ ਲੋੜ ਆ, ਪਰ ਇੱਥੇ ਸਿੱਖ ਸੰਘਰਸ਼ ਦੇ ਜਾਂ ਸਿੱਖ ਹੱਕਾਂ ਦੇ ਮਸਲਿਆਂ ਨੂੰ ਛੋਹਣ ਦੀ ਬਜਾਏ ਪੰਜਾਬ ਦੀ ਉਸ ਕਿਸਾਨੀ ਨੂੰ ਬੈਲੀ ਬਦਮਾਸ਼ ਜਿਹੜਾ ਹੈਗਾ ਉਹ ਬਣਾ ਕੇ ਦਿਖਾਉਣ ਦੇ ਯਤਨਾਂ ਦੇ ਤਹਿਤ ਤੇ ਪੰਜਾਬ ਦੇ ਜੱਟ ਭਾਈਚਾਰੇ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾ ਕੇ ਜੋ ਕੁਝ ਲਿਖਿਆ ਲਿਖਾਇਆ ਜਾ ਰਿਹਾ, ਉਹਦੇ ਬਾਰੇ ਪਿਛਲੇ ਦਿਨੀ ਇੱਕ ਗੀਤ ਸੁਣਨ ਨੂੰ ਮਿਲਿਆ ਜਿਹੜਾ ਕਿ ਕਲਾਕਾਰਾਂ ਦੇ ਖੇਤਰ ਦੇ ਵਿੱਚ ਦਸਤਾਰ ਸਜਾ ਕੇ ਵਿਚਰਦੇ ਗੁਰਪ੍ਰੀਤ ਸਿੰਘ ਘੁੱਗੀ ਦਾ ਲਿਖਿਆ ਹੋਇਆ ਤੇ ਜੱਸੀ ਗੁਰਦਾਸਪੁਰੀਆ ਦਾ ਗਾਇਆ ਹੋਇਆ। ਉਹ ਗੀਤ ਸੀਗਾ ਵੀ ਜੇ ਦੁਨੀਆ ਨੇ ਸੁਣ ਲਏ ਗਾਣੇ ਅੱਜ ਦਿਆਂ ਗਾਇਕਾਂ ਦੇ ਤਾਂ ਜੱਟ ਦੀ ਗਿਣਤੀ ਹੋਣੀ ਯਾਰੋ ਵਿੱਚ ਨਲਾਇਕਾਂ ਦੇ। ਕਹਿੰਦਾ ਵੀ ਵਿੱਚ ਕਚਹਿਰੀ ਥਾਣੇ ਜੱਟ ਨੂੰ ਰੋਲੀ ਜਾਂਦੇ ਹੋ, ਕਿਉਂ ਜੱਟਾਂ ਨੂੰ ਪੁੱਠਾ ਸਿੱਧਾ ਬੋਲੀ ਜਾਂਦੇ ਹੋ। ਕਈ ਜ਼ਿਲ੍ਹਿਆਂ ਦੇ ਵਿੱਚ ਦੇਖ ਲਓ ਡੀਸੀ ਲੱਗੇ ਨੇ, ਯੂਨੀਵਰਸਿਟੀਆਂ ਦੇ ਵਿੱਚ ਦੇਖ ਲਓ ਵੀਸੀ ਲੱਗੇ ਨੇ, ਕਿਸੇ ਦੇ ਨਾਲੋਂ ਹੁਣ ਤਾਂ ਇਹ ਘੱਟ ਨਹੀਂ ਜਾਰੋ, ਪੁਲਿਸ ਦੇ ਕਿਹੜੇ ਅਹੁਦੇ ਉੱਤੇ ਜੱਟ ਨਹੀਂ ਜਾਰੋ, ਸਭ ਨੂੰ ਛੱਡ ਕੇ ਇੱਕੋ ਨੂੰ ਕਿਉਂ ਨੌਲੀ ਜਾਂਦੇ ਹੋ, ਕਿਉਂ ਜੱਟਾਂ ਨੂੰ ਪੁੱਠਾ ਸਿੱਧਾ ਬੋਲੀ ਜਾਂਦੇ ਹੋ। ਉਹ ਗੀਤ ਦੇ ਵਿੱਚ ਮਤਲਬ ਇਹ ਦੱਸਿਆ ਹੋਇਆ ਕਿ ਜਿਹੜਾ ਤੁਸੀਂ ਜੱਟ ਨੂੰ ਬੈਲੀ ਬਦਮਾਸ਼ ਤੇ ਗੁੰਡਾ ਬਣਾਇਆ ਪਿਆ ਵੀ ਇਹ ਉਹ ਜਿਹਾ ਤਾਂ ਹੈ ਨਹੀਂ। ਕਹਿੰਦਾ ਵੀ ਮੰਨਿਆ ਕਿ ਅਣਖੀਲੇ ਜੱਟ ਟਕਸਾਲੀ ਹੁੰਦੇ ਨੇ ਪਰ ਹੋਰਾਂ ਕੌਮਾਂ ਵਿੱਚ ਵੀ ਗਰਮ ਖਿਆਲੀ ਹੁੰਦੇ ਨੇ, ਵੀ ਜਿਹੜਾ ਅਣਖ ਨਾਲ ਜਿਉਣ ਦੀ ਪੰਜਾਬ ਦੀ ਧਰਤੀ ਦੀ ਸਾਡੀ ਇੱਕ ਰਵਾਇਤ ਆ, ਇੱਥੇ ਕੋਈ ਵੀ ਹੋਵੇ, ਇੱਥੇ ਤਾਂ ਯੂਪੀ ਬਿਹਾਰ ਦਾ 4 ਦਿਨ ਬੰਦਾ ਆ ਜਾਵੇ, ਪੰਜਾਬ ਦਾ ਪਾਣੀ ਤੇ ਬਾਬੇ ਨਾਨਕ ਦੀ ਬਾਣੀ ਜਿਹਦੇ ਕੰਨੀ ਪੈ ਗਈ ਜਾਂ ਜਿਹਦੇ ਸੰਗੋਂ ਲੱਥ ਗਿਆ ਪਾਣੀ, ਉਹ 'ਚ ਆਪੇ ਹੀ ਅਣਖ ਕਰਨ ਦਾ ਮਾਦਾ ਆ ਜਾਂਦਾ। ਤੇ ਇਹ ਕਹਿਣਾ ਕਿ ਇਕੱਲੇ ਕਿਸਾਨ ਜਾਂ ਜੱਟ ਜਿਹੜਾ ਹੈਗਾ ਉਹੀ ਘੈਂਟ ਆ, ਉਹੀ ਬੰਬ ਆ, ਉਹੀ ਤੋਪ ਆ, ਇਹਦਾ ਜਿਹੜਾ ਉਹ ਗੀਤਕਾਰ ਨੇ ਜਾਂ ਉਸ ਗੀਤ ਨੇ ਜਿਵੇਂ ਕਿਹਾ ਕਿ ਹੋਰਾਂ ਕੌਮਾਂ ਵਿੱਚ ਵੀ ਗਰਮ ਖਿਆਲੀ ਹੁੰਦੇ ਨੇ। ਹੁਣ ਜਿਹੜੀ ਉਸ ਗੀਤ ਨੇ ਸਮੱਸਿਆ ਨੂੰ ਬਿਆਨ ਕੀਤਾ ਉਹ ਆਪਣੇ ਆਪ ਦੇ ਵਿੱਚ ਇੱਕ ਨਿਵੇਕਲੀ ਤਰ੍ਹਾਂ ਦੀ ਗੱਲ ਆ ਕਿ ਵਾਕਿਆ ਹੀ ਪੰਜਾਬ ਦੇ ਜੱਟਾਂ ਨੂੰ ਪੰਪ ਦੇ ਕੇ ਬੈਲੀ, ਕਹਿੰਦਾ ਵੀ ਜਿਹੜੇ ਕਿਸਾਨ ਆ ਪੰਜਾਬ ਦੇ ਉਹ ਤਾਂ ਅੰਨਦਾਤੇ ਨੇ ਤੇ ਅੰਨਦਾਤਾ ਜਿਹੜਾ ਕਿਸਾਨ ਆ ਤੁਸੀਂ ਉਹਨੂੰ ਬੈਲੀ ਬਣਾ ਰਹੇ ਹੋ, ਗਊ ਵਰਗੇ ਕਿਸਾਨ ਦਾ ਅਕਸ ਵਿਗਾੜੀ ਜਾਂਦੇ ਹੋ। ਉਸ ਗੀਤ ਦੀਆਂ ਲਾਈਨਾਂ ਨੇ, ਉਹ ਸਾਰੇ ਦਾ ਸਾਰਾ ਗੀਤ ਆ ਜਿਹੜਾ ਉਸ ਗੀਤ ਨੇ ਅੱਜ ਦੇ ਇਸ ਪ੍ਰੋਗਰਾਮ ਦਾ ਆਧਾਰ ਤਿਆਰ ਕੀਤਾ ਕਿ ਕਿਵੇਂ ਪੰਜਾਬ ਦੀ ਗੀਤਕਾਰੀ ਨੇ ਤੇ ਕਿਵੇਂ ਪੰਜਾਬ ਦੀ ਗਾਇਕੀ ਨੇ ਕਾਸ਼ਤਕਾਰ ਅਤੇ ਗੈਰ ਕਾਸ਼ਤਕਾਰ ਜਮਾਤਾਂ ਦੇ ਵਿਚਾਲੇ ਇੱਕ ਨਵੇਂ ਤਰ੍ਹਾਂ ਦੀ ਸਮੱਸਿਆ ਖੜੀ ਕਰਤੀ ਹੈ। ਇਹ ਜਾਤ ਪਾਤ ਨੂੰ ਵਧਾਵਾ ਦਿੰਦੀ ਗਾਇਕੀ ਆ। ਅੱਜ ਦੀ ਗਾਇਕੀ ਗੁਰੂ ਨਾਨਕ ਪਾਤਸ਼ਾਹ ਦੇ ਦਿੱਤੇ ਫਲਸਫੇ ਨੂੰ ਸਿੱਧੀ ਸੱਟ ਮਾਰਦੀ ਗਾਇਕੀ ਆ। ਜੇ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ, ਸਿੱਖੀ ਦਾ ਫਲਸਫਾ ਇਹ ਕਹਿੰਦਾ ਕਿ ਜਾਤ ਪਾਤ ਗਲਤ ਆ, ਤਾਂ ਅੱਜ ਦੀ ਗਾਇਕੀ ਜਾਤ ਪਾਤ ਨੂੰ ਪ੍ਰਮੋਟ ਕਰਦੀ ਗਾਇਕੀ ਬਣ ਕੇ ਰਹਿ ਗਈ ਆ। ਦੂਸਰੇ ਪਾਸੇ ਕਿਵੇਂ ਕਈ ਬੰਦੇ ਕਹਿੰਦੇ ਕਿ ਉਹ ਗੱਲ ਇਹ ਹੈਗੀ ਆ ਕਿ ਜਦੋਂ ਆਪਾਂ ਇਕੱਲੀ ਕਿਸਾਨੀ ਨੂੰ ਜਾਂ ਕਾਸ਼ਤਕਾਰ ਜਮਾਤਾਂ ਨੂੰ ਪੰਪ ਦੇਈ ਜਾਵਾਂਗੇ ਤਾਂ ਫਿਰ ਦੂਜੀਆਂ ਜਮਾਤਾਂ ਨੂੰ ਸਮੱਸਿਆ ਆਉਣੀ ਸੁਭਾਵਕ ਆ। ਜਦੋਂ 10 ਬੰਦੇ ਬੈਠੇ ਹੋਣ ਉਹਨਾਂ ਚੋਂ ਇੱਕ ਨੂੰ ਖੜਾ ਕਰਕੇ ਤੂੰ ਤੋਪਾ, ਤੂੰ ਘੈਂਟਾ, ਤੂੰ ਬਾਬਾ ਤੇ ਜ਼ਿਆਦਾ ਹੀ ਕਰ ਦਈਏ, ਫਿਰ ਉਹ ਸਮੱਸਿਆ ਤਾਂ ਬਣਦੀ ਹੋਈ ਆ। ਸੋ ਪੰਜਾਬ ਦੀ ਜਿਹੜੀ ਇਹ ਗੀਤਕਾਰੀ ਤੇ ਗਾਇਕੀ ਨੇ ਜੱਟ ਅਤੇ ਗੈਰ ਜੱਟ ਨੂੰ ਉਵੇਂ ਇੱਕ ਦੂਜੇ ਦੇ ਆਮਣੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ ਜਿਵੇਂ ਹਿੰਦੂ ਸਮਾਜ ਦੇ ਵਿੱਚ ਬ੍ਰਾਹਮਣ ਅਤੇ ਬਾਕੀ ਸਮਾਜ ਸਾਰਾ ਸੀਗਾ। ਜਿਵੇਂ ਉੱਥੇ 1/100 ਸੀ ਉਵੇਂ ਹੀ ਇੱਥੇ 1/100 ਬਣ ਗਿਆ ਵੀ ਕੱਲਾ ਜਿਹੜਾ ਜੱਟ ਵਾ ਉਹ ਸਿੱਖ, ਜਦੋਂ ਕਿ ਸਿੱਖ ਸਮਾਜ ਦੀ ਰੀੜ੍ਹ ਦੀ ਹੱਡੀ ਆ ਭਾਵੇਂ ਜੱਟ, ਪਰ ਇਹ ਬਾਕੀ ਜਮਾਤਾਂ ਨੂੰ ਨਾਲ ਲੈ ਕੇ ਤੁਰਨਾ ਇਹ ਜਿਹੜਾ ਹੈਗਾ ਬੜਾ ਜ਼ਰੂਰੀ ਹੈ। ਤੇ ਸਿੱਖ ਸਮਾਜ ਦੀਆਂ ਜਿਹੜੀਆਂ ਮੁੱਢਲੀਆਂ ਸਿਧਾਂਤ ਨੇ ਜਿਹੜੇ ਸਾਡੇ ਸਿੱਖੀ ਦੇ, ਉਹਦੇ ਅਨੁਸਾਰ ਵੀ ਕਾਸ਼ਤਕਾਰ ਤੇ ਗੈਰ ਕਾਸ਼ਤਕਾਰ ਜਮਾਤਾਂ ਦਾ ਇਕਮੁੱਠ ਹੋ ਕੇ ਤੁਰਨਾ ਬੜਾ ਜ਼ਰੂਰੀ ਹੈ, ਲਾਜ਼ਮੀ ਸ਼ਰਤ ਵਾ ਸਾਡੀ ਧਾਰਮਿਕ ਤੌਰ ਤੇ। ਪਰ ਅੱਜ ਦੀ ਗਾਇਕੀ ਜਿਹੜੀ ਆ ਉਹ ਇਹਨਾਂ ਜਮਾਤੀ ਪਾੜਿਆਂ ਨੂੰ ਵਧਾਉਂਦੀ ਆ, ਜਾਤ ਪਾਤ ਨੂੰ ਵਧਾਉਂਦੀ ਆ। ਦੂਸਰਾ ਜਿਹੜਾ ਹੈ ਨੁਕਤਾ ਅੱਜ ਦੀ ਪੰਜਾਬੀ ਗਾਇਕੀ ਦੇ ਵਿੱਚ ਨਾ ਬਚ ਕੇ ਜੇ ਨੁਕਤਾ ਫੜਨਾ ਹੋਵੇ ਤਾਂ ਸਭ ਤੋਂ ਵੱਧ ਨਸ਼ਿਆਂ ਨੂੰ ਪ੍ਰਮੋਟ ਕਰਦੇ ਗੀਤ ਜਿਹੜੇ ਨੇ ਉਹ ਆ ਰਹੇ ਨੇ ਕਿ ਜੀ ਜੇ ਤੂੰ ਆਹ ਨਾ ਕੀਤਾ, ਤੂੰ ਜਿਹਦੇ ਲਾਲ ਪਰੀ ਨਾ ਪੀਤੀ। ਗੁਰਦਾਸ ਮਾਨ ਵਰਗਾ ਜਿਹੜਾ ਮਾਨਤਾ ਪ੍ਰਾਪਤ ਲੋਕਾਂ ਦੇ ਵਿੱਚ ਬੜਾ ਸਤਿਕਾਰਤ ਮੰਨਿਆ ਜਾਂਦਾ ਗਾਇਕ ਆ, ਉਹ ਵੀ ਗਾ ਰਿਹਾ ਸੀਗਾ ਵੀ ਅੱਜ ਘਰ ਦੀ ਸ਼ਰਾਬ ਹੋਵੇ,
ਆਪਣਾ ਪੰਜਾਬ ਹੋਵੇ। ਮਤਲਬ ਪੰਜਾਬ ਆਪਣਾ ਜਦੋਂ ਆ ਗਿਆ ਨਾ ਵੀ ਆਪਣਾ ਪੰਜਾਬ ਹੋਵੇ, ਨਾਲ ਦੀ ਨਾਲ ਦੂਜੀ ਲਾਈਨ ਵਿੱਚ ਉਹ ਕਹਿ ਰਿਹਾ ਕਿ ਘਰ ਦੀ ਸ਼ਰਾਬ ਹੋਵੇ, ਸ਼ਰਾਬ ਹੋਣੀ ਚਾਹੀਦੀ ਹੈ, ਜਿਵੇਂ ਪੰਜਾਬ ਦਾ ਸ਼ਰਾਬ ਬਿਨਾਂ ਗੁਜ਼ਾਰਾ ਹੀ ਨਹੀਂ ਹੁੰਦਾ ਹੋਵੇ। ਤੇ ਅਗਲੀ ਗੱਲ, ਇਹ ਨਸ਼ਿਆਂ ਦੀ ਗੱਲ ਜਿਹੜੀ ਆ ਉਹ ਸਾਰੇ ਗਾਇਕਾਂ ਨੇ, ਮਤਲਬ ਇੱਥੋਂ ਤੱਕ ਕਿ ਜੇ ਕਿਸੇ ਨੇ ਕੋਈ ਕਿਸੇ ਮਟਿਆਰ ਦੇ ਹੁਸਨ ਦੀ ਤਾਰੀਫ ਕਰਨੀ ਹੋਵੇ ਤਾਂ ਵੀ ਉਹਦੇ ਕੋਲੇ ਅੱਖਾਂ ਤੇਰੀਆਂ ਨਸ਼ੀਲੀਆਂ ਨੇ, ਤੂੰ ਨਸ਼ੇ ਦੀ ਬੋਤਲਾਂ, ਤੂੰ ਨਾਭੇ ਦੀ ਬੋਤਲਾਂ। ਸ਼ਰਾਬ ਜਾਂ ਸ਼ਰਾਬ ਦੀ ਬੋਤਲ ਤੋਂ ਅੱਗੇ ਤੁਰਨ ਨਹੀਂ ਦਿੱਤੀ ਜਾ ਰਹੀ ਸੋਚ। ਜਿਸ ਸਮਾਜ ਦੇ ਵਿੱਚ ਨਸ਼ੇ ਦੀ ਇੰਨੀ ਜ਼ਿਆਦਾ ਵਡਿਆਈ ਹੋਊਗੀ, ਉਹ ਨਸ਼ਾ ਜਿਹੜਾ ਹੈਗਾ ਉਹਦੀਆਂ ਹੱਡਾਂ ਦੇ ਵਿੱਚ ਕਿਉਂ ਨਹੀਂ ਰਚੂਗਾ। ਤੇ ਅੱਜ ਚਿੱਟੇ ਦੀ ਦਹਾਈ ਦੇਣ ਮੌਕੇ ਅਸੀਂ ਚੇਤੇ ਰੱਖਿਆ ਕਰੀਏ ਕਿ ਜਿਹੜੇ ਗਾਇਕ ਪੰਜਾਬੀ ਗਾਇਕੀ ਵਿੱਚ ਸ਼ਰਾਬ ਦੀਆਂ ਬੋਤਲਾਂ ਦੀ ਕੁੜੀ ਦੇ ਹੁਸਨ ਨਾਲ ਜਾਂ ਉਹਦੀਆਂ ਅੱਖਾਂ ਨਾਲ ਤੁਲਨਾ ਕਰਦੇ ਰਹੇ ਨੇ, ਉਹੀ ਨੇ ਜਿਹੜੇ ਅੱਜ ਸਾਨੂੰ ਇਸ ਨਸ਼ੇ ਤੱਕ ਲੈ ਕੇ ਆਏ ਨੇ। ਸੋ ਨਸ਼ਾ ਜਿਹੜਾ ਤੀਸਰਾ ਅੱਗੇ ਮਤਲਬ ਮੇਨ ਨੁਕਤਾ ਹੈਗਾ, ਉਹ ਹੈਗਾ ਸੱਭਿਆਚਾਰਕ ਕਦਰਾਂ ਕੀਮਤਾਂ ਦੀ ਤਬਾਹੀ। ਜਦੋਂ ਘਰਾਂ ਦੇ ਵਿੱਚ ਬੈਠੇ ਹੁੰਦੇ ਆ ਪਰਿਵਾਰ ਦੇ ਵਿੱਚ, ਤਾਂ ਘਰਾਂ ਦਾ ਮਾਹੌਲ ਜਿਹੜਾ ਹੈ ਉਹਨੂੰ ਜ਼ਹਿਰੀਲਾ ਕਰ ਰਹੀ ਹੈ ਗਾਇਕੀ। ਕਿਵੇਂ ਕਰ ਰਹੀ ਆ? ਮੰਨ ਲਓ ਇੱਕ ਗੀਤ ਆ ਉਹ ਵੱਜਦਾ ਕਿ ਬੇਬੇ ਸਿੱਖ ਗਈ ਮੋਬਾਈਲ ਔਨ ਕਰਨਾ, ਨਾ ਮਿਸ ਕਾਲ ਮਾਰੀ ਮਿੱਤਰਾ। ਉਹ ਗੀਤ ਚੱਲਦਾ, ਉਹ ਗੀਤ ਅਸਰ ਕਰਦਾ ਮਨੁੱਖ ਦੀ ਮਾਨਸਿਕਤਾ ਤੇ। ਕਿਉਂਕਿ ਜਦੋਂ ਅਸੀਂ ਘਰ 'ਚ ਬੈਠੇ ਆ, ਪਰਿਵਾਰ ਦੇ ਵਿੱਚ ਬੈਠੇ ਆ, ਪਰਿਵਾਰ ਦੀ ਬੱਚੀ ਨੂੰ ਮਿਸ ਕਾਲ ਆ ਗਈ ਉਹਦੀ ਕਿਸੇ ਤਰੀਕੇ ਨਾਲ, ਤੇ ਉਹ ਮਿਸ ਕਾਲ ਉਹਨੇ ਦੇਖੀ, ਸਾਰੇ ਟੱਬਰ 'ਚੋਂ ਹੱਸਦੇ ਖੇਡਦੇ ਉੱਠ ਕੇ ਆਪਦੇ ਰੂਮ 'ਚ ਚਲੀ ਗਈ। ਅਜੇ ਸਾਨੂੰ ਨਹੀਂ ਪਤਾ ਬੈਠੇ ਬੰਦਿਆਂ ਨੂੰ ਕਿ ਉਹ ਮਿਸ ਕਾਲ ਕਿਹਦੀ ਆ ਤੇ ਕਿਵੇਂ ਆ, ਪਰ ਸਾਰਿਆਂ ਦੇ ਦਿਮਾਗ ਦੇ ਅੰਦਰ ਇੱਕ ਬਹੁਤ ਵੱਡਾ ਸੰਤਾਪ ਖੜਾ ਹੋ ਜਾਣਾ। ਹਰੇਕ ਜਿਹੜਾ ਭਰਾ ਹੈਗਾ ਉਹ ਸੋਚ ਰਿਹਾ ਹੈਗਾ ਕਿ ਮੇਰੀ ਭੈਣ ਦੇ ਮੋਬਾਈਲ ਤੇ ਮਿਸ ਕਾਲ ਆਈ ਹੈ, ਪਿਓ ਸੋਚ ਰਿਹਾ ਹੈਗਾ ਮਿਸ ਕਾਲ ਕਿਹਦੀ ਆਈ ਹੈ, ਜਿਹੜੀ ਮਾਂ ਹੈ ਉਹ ਸੋਚ ਰਹੀ ਆ, ਜਿੰਨੇ ਘਰ ਦੇ ਜੀ ਬੈਠੇ ਆ ਉਹ ਬਿਨਾਂ ਕਿਸੇ ਗੱਲ ਤੋਂ ਜਿਹੜੇ ਹਾਸੇ ਖੇਡੇ ਦੇ ਮਾਹੌਲ 'ਚ ਬੈਠੇ ਸੀ, ਖੁਸ਼ੀ ਦੇ ਮਾਹੌਲ 'ਚ ਬੈਠੇ ਸੀ, ਉਹ ਖਿਜੇ ਜੇ ਸਤੇ ਜੇ ਦੁਖੀ ਜੇ ਹੁੰਦੇ ਆ। ਤੇ 2-4-10 ਮਿੰਟ ਬਾਅਦ ਜਦੋਂ ਕੁੜੀ ਹੱਸਦੀ ਹੋਈ ਅੰਦਰੋਂ ਆ ਕੇ ਦੱਸਦੀ ਆ ਕਿ ਮੰਮਾ ਮੈਂ ਕਾਲਜ ਤੋਂ ਟਾਈਮ ਨਾਲ ਅੱਜ ਪਹਿਲੋਂ ਆ ਗਈ ਸੀ ਤੇ ਮੈਨੂੰ ਬਾਅਦ 'ਚੋਂ ਮੇਰੀ ਫਰੈਂਡ ਦਾ ਮਿਸ ਕਾਲ ਆਈ ਸੀ, ਮੈਨੂੰ ਫੋਨ ਕੀਤਾ ਤੇ ਉਹਨੇ ਮੈਨੂੰ ਦੱਸਿਆ ਵੀ ਕੱਲ ਨੂੰ ਕਾਲਜ ਬੰਦ ਵਾ ਤੇ ਆਪਾਂ ਫਿਰ ਕੱਲ ਪਿੰਡ ਨਾ ਜਾਈਏ, ਨਾਨਕੇ ਨਾ ਜਾਈਏ। ਤੇ ਉਹ ਸਾਰੇ ਘਰ ਦਾ ਜਿਹੜੀ ਉਸ ਵੇਲੇ ਉਸ ਮਿਸ ਕਾਲ ਨੇ ਜਿਹੜਾ ਸੰਤਾਪ ਦਿੱਤਾ ਸੀ, ਉਸ ਗੀਤਕਾਰ ਨੂੰ, ਉਸ ਗਾਇਕ ਨੂੰ ਸਭ ਤੋਂ ਗੰਦੀ ਗਾਲ ਕੱਢਣ ਨੂੰ ਫਿਰ ਜੀ ਕਰਦਾ, ਜਿਹਨੇ ਇਹੋ ਜਿਹੀ ਸੋਚ ਲਿਖੀ ਕਿ ਨਾ ਮਿਸ ਕਾਲ ਇੱਕ ਸਧਾਰਨ ਗੱਲ ਆ। ਉਸ ਸਧਾਰਨ ਗੱਲ ਨੂੰ ਅਸ਼ਲੀਲ ਤੇ ਅਸਭਿਅਕ ਗਾਲ ਵਿੱਚ ਬਦਲ ਦੇਣ ਵਾਲੇ ਇਹ ਜਿਹੜੇ ਲੋਕ ਨੇ, ਇਹਨਾਂ ਲੋਕਾਂ ਨੇ ਕੋਈ ਵੀ ਇਹੋ ਜਿਹੀ ਚੀਜ਼ ਜਿਹੜੀ ਸਧਾਰਨ ਵਾ ਉਹਨੂੰ ਅਸਧਾਰਨ ਤੇ ਅਸ਼ਲੀਲ ਤੇ ਅਸਭਿਅਕ ਬਣਾਉਣ ਦੇ ਵਿੱਚ ਜਿਹੜਾ ਰੋਲ ਪਲੇ ਕੀਤਾ, ਉਹਨੂੰ ਬਹੁਤ ਜ਼ਿਆਦਾ ਅਧਿਐਨ ਕਰਕੇ ਉਹਦੇ ਉੱਤੇ ਟਾਰਗੇਟ ਕਰਕੇ ਉਹਦੇ ਉੱਤੇ ਗੱਲ ਨੂੰ ਲਿਖਣ ਬੋਲਣ ਦੀ ਲੋੜ ਆ। ਕਿਉਂਕਿ ਇਹ ਜਿਹੜੇ ਗੀਤ ਨੇ ਇਕੱਲੇ ਗੀਤ ਨਹੀਂ ਹੈਗੇ, ਇਹ ਸਾਡੇ ਸਮਾਜ ਨੂੰ ਜ਼ਹਿਰੀਲਾ ਕਰ ਰਹੇ ਨੇ, ਸਾਡੇ ਪਰਿਵਾਰਾਂ ਦੇ ਵਿੱਚ ਨਫ਼ਰਤ ਫੈਲਾ ਰਹੇ ਨੇ, ਘਰ ਟੁੱਟ ਰਹੇ ਨੇ। ਔਰ ਇਹ ਹਰ ਕੁੜੀ ਨੂੰ, ਹਰ ਮੁੰਡੇ ਨੂੰ, ਹਰ ਮੇਲ ਤੇ ਹਰ ਫੀਮੇਲ ਨੂੰ, ਹਰ ਔਰਤ ਤੇ ਹਰ ਮਰਦ ਨੂੰ ਇੱਕੋ ਭੈੜੀ ਤੇ ਭੱਦੀ ਜਿਹੜੀ ਹੈਗੀ ਆ ਸੋਚ ਉਹ ਦੇ ਰਹੇ ਨੇ। ਇਸ ਜਿਹੜੀ ਅਸ਼ਲੀਲ ਤੇ ਅਸਭਿਅਕ ਗਾਇਕੀ ਆ, ਇਹ ਸਾਡੀ ਪੰਜਾਬੀ ਮਾਂ ਬੋਲੀ ਦੇ ਉੱਤੇ ਇੱਕ ਕਲੰਕ ਲੱਗਦੀ ਗਾਇਕੀ ਆ, ਜਿਹਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਨਾਵਾਚਕ ਧਾਰਨਾਵਾਂ ਨੇ ਉਹ ਦਿਨੋਂ ਦਿਨ ਆ ਰਹੀਆਂ ਨੇ। ਨਸ਼ੇ ਨੂੰ ਇਹ ਪ੍ਰਮੋਟ ਕਰਦੀ ਆ, ਜਾਤ ਪਾਤ ਨੂੰ ਇਹ ਪ੍ਰਮੋਟ ਕਰਦੀ ਆ, ਤੇ ਸਭ ਤੋਂ ਭੈੜੀ ਤੇ ਭੱਦੀ ਗੱਲ ਕਿ ਪਤਤ ਪੁਣੇ ਨੂੰ ਵੀ ਇਹ ਪ੍ਰਮੋਟ ਕਰਦੇ ਆ। ਕਿਉਂਕਿ ਇਹ ਗੀਤ ਇਹੋ ਜਿਹਾ ਨਾਇਕ ਸਾਹਮਣੇ ਲਿਆ ਰਹੇ ਨੇ। ਪੰਜਾਬ ਦੀ ਧਰਤੀ ਦਾ ਨਾਇਕ ਆ ਜਿਹੜਾ, ਉਹ ਦਾੜੇ ਦਸਤਾਰ ਤੇ ਪੱਗ ਵਾਲਾ। ਪੰਜਾਬ ਦੀ ਜਿਹੜੀ ਨਾਇਕ ਦੀ ਜਿਹੜੀ ਅਕਸ ਵਾ ਨਾਇਕ ਦਾ ਮਨ ਦੇ ਵਿੱਚ, ਉਹ ਚਾਦਰੇ ਕੁੜਤੇ ਨਾਲ ਸੀ। ਚਲੋ ਅੱਜ ਉਹ ਨਹੀਂ ਭਾਵੇਂ ਰਿਹਾ, ਪਰ ਦਾੜਾ ਦਸਤਾਰ ਜਿਹੜਾ ਹੈਗਾ, ਪੱਗ ਜਿਹੜੀ ਆ, ਉਹ ਸਦਾ ਹੀ ਪੰਜਾਬ ਦੇ ਨਾਇਕ ਦੇ ਸਿਰ ਤੇ ਆ। ਪਰ ਅੱਜ ਦੇ ਜਿਹੜੇ ਇਹ ਗੀਤ ਨੇ, ਇਹ ਨਾਇਕ ਨੂੰ ਘੋਣ ਮੋਨ ਪੇਸ਼ ਕਰਕੇ ਪੰਜਾਬ ਦੀ ਸਾਰੀ ਜਿਹੜੀ ਸਿੱਖ ਜਵਾਨੀ ਆ ਉਹਨੂੰ ਘੋਣ ਮੋਨ ਹੋਣ ਦਾ ਹੋਕਾ ਦੇ ਰਹੇ ਆ। ਤੇ ਇਸ ਤਰੀਕੇ ਦੀ ਗਾਇਕੀ ਜਿਹੜੀ ਆ, ਇਸ ਗਾਇਕੀ ਦਾ ਕਰਾਰਾ ਤੇ ਤੋੜਵਾਂ ਜਵਾਬ ਆ ਜਿਹੜਾ ਉਹ ਦੇਣ ਦਾ ਜਿਹੜਾ ਹੈਗਾ, ਉਹ ਵਿੱਚੋਂ ਵਿੱਚ ਰੁਝਾਨ ਜਿੱਥੇ ਜਿੱਥੇ ਆ ਰਿਹਾ ਹੋਵੇ, ਸਾਨੂੰ ਉਹਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਆ। ਸਾਨੂੰ ਉਸ ਗਾਇਕੀ ਦੇ ਹੱਕ ਵਿੱਚ ਖੜਨਾ ਚਾਹੀਦਾ। ਜਿਹੜੇ ਗੀਤਕਾਰ ਤੇ ਜਿਹੜੇ ਗਾਇਕ ਉਸ ਅਸਭਿਅਕ, ਅਸ਼ਲੀਲ ਤੇ ਅਯਾਸ਼ੀ ਭਰੇ ਗਾਇਕੀ ਨੂੰ ਚੈਲੰਜ ਦੇ ਰਹੇ ਨੇ, ਉਹਨਾਂ ਨੂੰ ਜੇਕਰ ਅਸੀਂ ਸੰਭਾਲੀਏ, ਜੇਕਰ ਉਹਨਾਂ ਦੇ ਨੇੜੇ ਜਾਈਏ, ਉਹਨਾਂ ਦੀ ਗਾਇਕੀ ਨੂੰ ਸਲਾਮ ਕਰੀਏ, ਉਹਨਾਂ ਦੀ ਚੇਤੇ ਰੱਖੀਏ ਕਿ ਇਹਨਾਂ ਨੇ ਗਲਤ ਗਾਇਆ, ਪਰ ਉਹਨਾਂ ਦੀ ਚੰਗੀ ਗਾਇਕੀ ਨੂੰ ਜੇਕਰ ਸਲਾਮ ਕਰੀਏ, ਤਾਂ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈ ਸਾਡੇ ਇਸ ਕਦਮ ਨੂੰ ਕੋਈ ਫਲ ਮਿਲੇ। ਸੋ ਜਿਵੇਂ ਹਰਜੀਤ ਹਰਮਨ ਹੈ,
ਉਹਦੇ ਬਹੁਤ ਜ਼ਿਆਦਾ ਗੀਤ ਜਿਹੜੇ ਨੇ ਉਹ ਸਾਰਥਕ ਸੋਚ ਵਾਲੇ ਗੀਤ ਨੇ। ਜਦੋਂ ਉਹਨੇ ਇਹ ਗੀਤ ਗਾਇਆ ਕਿ ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ, ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਹੈ, ਤਾਂ ਇਹ ਗੀਤ ਜਿਹੜਾ ਸੀ ਇਹਨੇ ਸਿੱਖ ਸੰਘਰਸ਼ ਤੋਂ ਬਾਅਦ ਦੀ ਜਿਹੜੀ ਇੱਕ ਸੱਟ ਵੱਜੀ ਸੀ ਸਾਡੇ ਮਨਾਂ ਦੇ ਉੱਤੇ, ਜਿਹੜਾ ਅਸੀਂ ਬਹੁਤ ਜ਼ਿਆਦਾ ਬਿਲਕਦੇ ਤੇ ਕਲਪਦੇ ਲੋਕ ਬਣੇ ਹੋਏ ਸੀ, ਸਾਨੂੰ ਇੱਕ ਤਰ੍ਹਾਂ ਦਾ ਹਲੂਣਾ ਦਿੱਤਾ ਔਰ ਸਿੱਖ ਸਮਾਜ ਨੇ ਇਹਨੂੰ ਹੰਗਾਰਾ ਵੀ ਦਿੱਤਾ ਗੀਤ ਨੂੰ ਕਿ ਆਓ ਦੇਖੋ ਪੰਜਾਬ ਜਿਹੜਾ ਹੈਗਾ ਗੁਰਾਂ ਦੀ ਕਿਰਪਾ ਦੇ ਨਾਲ ਫਿਰ ਵਸਦਾ। ਤੁਸੀਂ ਬੇਸ਼ੱਕ ਪੰਜਾਬ ਨੂੰ ਜਿਹੜਾ ਉਜਾੜਨ ਤੇ ਲੱਕ ਬੰਨਿਆ ਹੋਇਆ ਸੀ। ਤੇ ਉਸ ਗੀਤ ਦੀਆਂ ਅੰਤਲੀਆਂ ਲਾਈਨਾਂ ਕਿ ਰਾਜ ਕਰੇਗਾ ਖਾਲਸਾ ਬਚਨ ਪਗਾਉਣ ਲਈ, ਆਓ ਦੇਖੋ ਹੁਣ ਕਮਰ ਖਾਲਸਾ ਕੱਸਦਾ ਹੈ, ਇਹ ਜਿਹੜੇ ਗੀਤ ਨੇ ਇਹ ਸਿੱਖ ਜਵਾਨੀ ਨੂੰ ਜਾਂ ਪੰਜਾਬ ਨੂੰ ਉਹਦੇ ਅਸਲ ਮੁੱਦੇ ਨਾਲ, ਅਸਲ ਸੰਘਰਸ਼ ਨਾਲ ਜੋੜਦੇ ਗੀਤ ਨੇ। ਇਹੋ ਜਿਹੇ ਗੀਤਾਂ ਨੂੰ ਸਾਨੂੰ ਜੀ ਆਇਆਂ ਕਹਿਣਾ ਚਾਹੀਦਾ। ਜਿਵੇਂ ਉਹਦਾ ਇੱਕ ਇਹੋ ਜਿਹਾ ਗੀਤ ਆ ਖਾਲਸਾ ਜਵਾਨ ਹੋ ਗਿਆ, ਜਾਂ ਜਿਹੜੀ ਉਹਦੇ ਗੀਤ ਦੀ ਖਾਸ ਤਰ੍ਹਾਂ ਦੀ ਇੱਕ ਟੋਨ ਜਿਹੜੀ ਕਿ ਇਸ ਧਰਤੀ ਤੋਂ ਹੀ ਉਹ ਟੋਨ ਮੈਨੂੰ ਲੱਗਦਾ ਮਿਲ ਸਕਦੀ ਆ, ਰੰਗ ਮਿਲ ਸਕਦਾ ਬਈ ਅਸੀਂ ਉਹ ਨਹੀਂ ਜੋ ਸਮਝ ਲੈ, ਜਦੋਂ ਵਕਤ ਪਊ ਤਾਂ ਦੱਸਾਂਗੇ, ਤੁਸੀਂ ਰੋਵੋਗੇ ਖੁਦ ਜੱਜ ਬਣ ਕੇ, ਅਸੀਂ ਫਾਂਸੀ ਚੜ੍ਹ ਕੇ ਹੱਸਾਂਗੇ। ਇਹ ਜਿਹੜਾ ਸਮੇਂ ਦੇ ਹਾਕਮ ਨੂੰ ਤੇ ਹਕੂਮਤ ਨੂੰ, ਜੱਜ ਨੂੰ ਇਹ ਕਹਿਣ ਤੱਕ ਜਾਣਾ ਕਿ ਤੂੰ ਰੋਵੇਂਗਾ ਸਾਨੂੰ ਫਾਂਸੀ ਦੀ ਸਜ਼ਾ ਦੇ ਕੇ, ਪਰ ਅਸੀਂ ਫਾਂਸੀ ਚੜ੍ਹਦੇ। ਸਾਨੂੰ ਜਦ ਹੀ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਚਿੱਤੇ ਆ ਜਾਂਦੇ ਨੇ, ਜਿਨ੍ਹਾਂ ਨੇ ਫਾਂਸੀ ਦੀ ਖਬਰ ਸੁਣ ਕੇ ਜਦੋਂ ਲੱਡੂ ਵੰਡੇ ਜਾਂ ਮਠਿਆਈਆਂ ਵੰਡੀਆਂ, ਉਸ ਮੌਕੇ ਜਿਹੜਾ ਜੱਜ ਸੀ ਉਹ ਵੀ ਇਮੋਸ਼ਨਲ ਹੋਇਆ ਸੀ ਕਿ ਕਮਾਲ ਦੇ ਬੰਦੇ ਨੇ ਇਹ। ਤੇ ਮਿਸ ਪੂਜਾ ਨਾਂ ਦੀ ਗਾਇਕਾ ਜਦੋਂ ਇਹ ਗਾਉਂਦੀ ਆ ਵੀ ਸਦਾ ਖੜਕਦੇ ਰਹਿਣੇ ਖੰਡੇ ਬੱਬਰ ਸ਼ੇਰਾਂ ਦੇ, ਉਹਦੇ ਜਿਹੜੇ ਹੋਰ ਦੂਜੇ ਗੀਤ ਨੇ ਉਹਨਾਂ ਦੇ ਲਈ ਉਹਨੂੰ ਕਹਿਣ ਨੂੰ ਜੀ ਕਰਦਾ ਕਿ ਬੀਬਾ ਜੇ ਤੂੰ ਆਪਦੀ ਗਾਇਕੀ ਚੋਂ ਉਸ ਤਰ੍ਹਾਂ ਦੀ ਗਾਇਕੀ ਨੂੰ ਮਨਫੀ ਕਰ ਦੇਵੇਂ ਤੇ ਕੱਲੇ ਇਸ ਤਰ੍ਹਾਂ ਦੇ ਗੀਤ ਹੀ ਗਾਵੇਂ ਤਾਂ ਕਮਾਲ ਨਾ ਹੋ ਜਾਵੇ। ਇਹਨਾਂ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਯੋਗਰਾਜ ਸਿੰਘ ਨਾਂ ਦਾ ਜਿਹੜਾ ਫਿਲਮੀ ਕਲਾਕਾਰ ਆ, ਜਿਹਦਾ ਬਹੁਤ ਜ਼ਿਆਦਾ ਚਰਚਾ ਰਹਿੰਦਾ ਫਿਲਮੀ ਦੁਨੀਆ ਦੇ ਵਿੱਚ, ਪੰਜਾਬੀ ਦੁਨੀਆ ਦੇ ਵਿੱਚ, ਉਹਨੇ ਇੱਕ ਕੋਈ ਗੱਲਾਂ ਕੀਤੀਆਂ ਨੇ ਜਿਹਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਬਾਰੇ ਉਹਨੇ ਕਿਹਾ ਕਿ ਜਦੋਂ ਵੀ ਕਿਸੇ ਧੀ ਭੈਣ ਤੇ ਦੁੱਖ ਤਕਲੀਫ ਦੀ ਖਬਰ ਮੈਂ ਪੜ੍ਹਦਾ ਸੁਣਦਾ, ਮੈਨੂੰ ਭਿੰਡਰਾਂ ਵਾਲੇ ਸੰਤ ਚਿੱਤੇ ਆ ਜਾਂਦੇ ਆ, ਕਿਉਂਕਿ ਉਦੋਂ ਸਾਦੇ ਵਿਆਹ ਹੋਣ ਲੱਗੇ ਸੀ ਤੇ ਸਾਰੇ ਫੈਸਲੇ ਆਪਾਂ ਆਪ ਕਰਦੇ ਸੀ, ਤੇ ਭਿੰਡਰਾਂ ਵਾਲੇ ਸੰਤਾਂ ਦਾ ਮੈਨੂੰ ਜਿਹੜਾ ਜ਼ਮਾਨਾ ਉਹ ਚੇਤੇ ਆ ਜਾਂਦਾ। ਤੇ ਜਦੋਂ ਇਸ ਤਰ੍ਹਾਂ ਗੱਲ ਜੇਜੀ ਬਹਿਸ ਜਿਹੜਾ ਹੈ ਉਹ ਕਰਦਾ ਕਿ ਅਸੀਂ ਤਾਂ ਭਿੰਡਰਾਂ ਵਾਲੇ ਸੰਤਾਂ ਦੇ ਚੇਲੇ ਆ, ਅਸੀਂ ਕਿਸੇ ਇਹੋ ਜਿਹੇ ਦੇ ਚੇਲੇ ਨਹੀਂ ਜਿਹੜਾ ਗੁਫਾ ਜਿਹਾ ਵਾਲਾ, ਜਾਂ ਮਤਲਬ ਉਹ ਜਿਹੜੇ ਇਹ ਗੀਤਕਾਰ ਜਾਂ ਇਸ ਤਰ੍ਹਾਂ ਦੇ ਗਾਇਕ ਨੇ, ਜਦੋਂ ਇਹ ਸਿੱਖੀ ਦੇ ਜਾਂ ਪੰਥ ਦੇ ਅਸਲ ਰੰਗ ਦੇ ਨੇੜੇ ਆ ਕੇ ਕੋਈ ਗੱਲ ਕਹਿੰਦੇ ਨੇ, ਜਿਵੇਂ ਇਹਨਾਂ ਦਿਨਾਂ ਦੇ ਵਿੱਚ ਹਾਰਡਕੋਰ ਨਾਂ ਦੀ ਇੱਕ ਰੈਪਰ ਆ ਕੋਈ, ਜਿਹੜੀ ਫਿਲਮੀ ਪੰਜਾਬੀ ਆਪਣੇ ਗੀਤ ਗਾਉਂਦੀ ਹੈ ਕੋਈ, ਉਹ ਇੰਗਲੈਂਡ UK 'ਚ ਰਹਿੰਦੀ ਹੈ, ਉਹਦਾ ਪਰਿਵਾਰ ਬਾਰੇ ਵੀ ਇਹ ਸੁਣਿਆ ਕਿ ਉਹ ਵੀ ਸਿੱਖ ਸੰਘਰਸ਼ ਤੋਂ ਜਾਂ ਨਾਲ ਜੁੜੇ ਜਾਂ ਪਰਿਵਾਰਕ ਤੌਰ ਤੇ ਪੀੜਤ, ਅਫੈਕਟਡ ਫੈਮਿਲੀ ਕਹਿੰਦੇ ਆ ਵੀ ਉਹ ਹੈ, ਮੈਨੂੰ ਜ਼ਿਆਦਾ ਪਤਾ ਨਹੀਂ। ਪਰ ਹਾਰਡਕੋਰ ਨੇ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਹਕੂਮਤੀ ਜਿਹੜੀ ਮਸ਼ੀਨਰੀ ਆ ਉਹਦੇ ਜ਼ੁਲਮਾਂ ਨੂੰ, ਉਹਦੀਆਂ ਬੇਇਨਸਾਫੀਆਂ ਨੂੰ ਜਿਸ ਤਰੀਕੇ ਨਾਲ ਨੰਗਾ ਕੀਤਾ ਔਰ ਜਿਸ ਤਰੀਕੇ ਨਾਲ ਉਹਤੇ ਪ੍ਰਤੀਕਿਰਿਆ ਆਈ, ਤੇ ਪੂਰੇ ਭਾਰਤ ਦੇ ਜਿਹੜੇ ਗੁੰਡੇ ਟਾਈਪ ਲੋਕ ਨੇ ਉਹਨਾਂ ਨੇ ਉਸ ਦੇ ਉੱਤੇ ਜੋ ਪ੍ਰਤੀਕਿਰਿਆ ਦਿੱਤੀ, ਅਤ ਹੱਦ ਦਰਜੇ ਦੀ ਨੀਚਤਾ ਦਿਖਾਈ ਉਸ ਕੁੜੀ ਦੇ ਗਾਇਕੀ ਨਾਲ ਜਾਂ ਉਹਦੇ ਪਹਿਰਾਵੇ ਨਾਲ ਜਾਂ ਉਹਦੀਆਂ ਹਰਕਤਾਂ ਨਾਲ, ਸੈਂਕੜੇ ਅਸਹਿਮਤੀਆਂ ਹੋਣ ਦੇ ਬਾਵਜੂਦ ਹਰ ਇੱਕ ਬੰਦੇ ਨੇ ਜਿਹੜੀ ਪ੍ਰਤੀਕਿਰਿਆ ਭਾਰਤੀਆਂ ਵੱਲੋਂ ਦਿੱਤੀ ਗਈ ਉਹਦੀ ਨਿਖੇਧੀ ਕੀਤੀ ਆ, ਕਿਉਂਕਿ ਇਧਰੋਂ ਰੇਪ ਕਰਨ ਦੀਆਂ, ਉਹਨੂੰ ਮਾਰ ਦੇਣ ਦੀਆਂ ਤੇ ਹੋਰ ਜਿਹੜੀਆਂ ਭੈੜੀਆਂ ਗੱਲਾਂ ਉਹ ਕੀਤੀਆਂ ਗਈਆਂ। ਪਰ ਕਮਾਲ ਕੀਤਾ ਉਸ ਕੁੜੀ ਨੇ ਕਿ ਜਿਹੜਾ ਪੰਜਾਬੀ ਗਾਇਕੀ ਚੋਂ ਜਾਂ ਸਿੱਖ ਗਾਇਕੀ ਦੇ ਵਿੱਚੋਂ ਜਾਂ ਭਾਰਤੀ ਇਸ ਤਰ੍ਹਾਂ ਦੇ ਗੀਤਕਾਰਾਂ ਤੋਂ ਆਸ ਹੀ ਨਹੀਂ ਕੀਤੀ ਜਾ ਸਕਦੀ, ਉਹਨੇ ਠੋਕ ਵਜਾ ਕੇ ਜਿਹੜਾ ਸੀਗਾ ਸਿੱਖ ਸੰਘਰਸ਼ ਦੀ ਜਿਹੜੀ ਪੈਰਵਾਈ ਆ ਉਹ ਕੀਤੀ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਹੰਸਰਾਜ ਹੰਸ ਦੀ। ਬੇਸ਼ੱਕ ਅੱਜ ਉਹ MP ਬਣ ਕੇ ਭਾਜਪਾ ਦੇ ਵਿੱਚ ਉੱਥੇ ਮਤਲਬ ਸੰਸਦ 'ਚ ਬੈਠਾ ਹੈ, ਪਰ ਜਦੋਂ ਉਹਦਾ ਪੱਤਾ ਸਿੰਘਾਂ ਦਾ ਬੈਰੀ ਵਾਲਾ ਗੀਤ ਜਦੋਂ ਆਇਆ ਸੀ ਤਾਂ ਸਿੱਖ ਸੰਘਰਸ਼ ਦੇ ਦਿਨਾਂ ਦੇ ਵਿੱਚ ਉਹ ਗੀਤ ਪੰਜਾਬ ਦੇ ਜਾਂ ਪੰਥ ਦੇ ਪਿੰਡਾਂ ਦੀ ਆਵਾਜ਼ ਬਣ ਗਿਆ ਸੀ, ਤੇ ਉਹ ਚੀਜ਼ ਜਿਹੜੀ ਆ ਆਪਣੇ ਆਪ ਦੇ ਵਿੱਚ ਇੱਕ ਕਮਾਲ ਦੀ ਚੀਜ਼ ਸੀਗੀ। ਤਾਂ ਇਵੇਂ ਹੀ ਜਿਹੜੀ ਇੱਕ ਰੌਕ ਸਟਾਰ ਨਾਂ ਦੀ ਫਿਲਮ ਆਈ ਆ, ਉਹਦੇ ਵਿੱਚ ਜਿਹੜਾ ਗਾਇਕ ਆ ਜਾਂ ਹੀਰੋ ਆ ਉਹ ਲੋਕ ਭਾਵਨਾ ਨੂੰ ਪ੍ਰਗਟਾਉਂਦਾ, ਤੇ ਅੰਤ ਇਹ ਹੁੰਦਾ ਕਿ ਸਾਰੇ ਦੇ ਸਾਰੇ ਜਿਹੜੇ ਲੋਕ ਨੇ ਉਹਦੀ ਹਮਾਇਤ ਵਿੱਚ ਡਟ ਜਾਂਦੇ ਨੇ। ਪਰ ਜੇਕਰ ਅੱਜ ਦੇ ਸਮੇਂ 'ਚ ਦੇਖਿਆ ਜਾਵੇ, ਫਿਲਮ 'ਚ ਤਾਂ ਚਲੋ ਇਹ ਗੱਲ ਹੋ ਗਈ,
ਪਰ ਇਹ ਸਵਾਲ ਪੁੱਛਿਆ ਜਾ ਸਕਦਾ ਕਿ ਅੱਜ ਜੇਕਰ ਸਿਸਟਮ ਜਿਹੜਾ ਹੈ ਕਿਸੇ ਇਹੋ ਜਿਹੇ ਗਾਇਕ ਦੇ ਖਿਲਾਫ ਡਟ ਜਾਵੇ ਤਾਂ ਕੀ ਲੋਕ ਉਹਦੇ ਹੱਕ 'ਚ ਆ ਜਾਣਗੇ? ਮੈਨੂੰ ਨਹੀਂ ਪਤਾ ਕਿ ਉਹ ਫਿਲਮ ਕਿੰਨੀ ਕਿਸੇ ਸੱਚੀ ਘਟਨਾ ਤੋਂ ਆ ਪ੍ਰੇਰਿਤ ਜਾਂ ਉਹ ਕਲਪਨਾ ਚੋਂ ਆ, ਜਿਹ 'ਚ ਰੌਕ ਸਟਾਰ ਫਿਲਮ ਦੇ ਵਿੱਚ ਰਣਵੀਰ ਕਪੂਰ ਜਦੋਂ ਸਿਸਟਮ ਦੇ ਨਾਲ ਭਿੜਦਾ ਤੇ ਲੋਕ ਉਹਦੇ ਹੱਕ 'ਚ ਆ ਜਾਂਦੇ ਆ। ਪਰ ਜਦੋਂ ਹਾਰਡਕੋਰ ਨੇ ਇਦਾਂ ਕਰਕੇ ਦਿਖਾਇਆ ਤਾਂ ਜਿਸ ਤਰੀਕੇ ਨਾਲ ਭਾਈਚਾਰੇ ਨੇ ਉਹਨੂੰ ਹਮਾਇਤ ਕੀਤੀ ਆ, ਸਪੋਰਟ ਕੀਤੀ ਆ, ਉਹ ਆਪਣੇ ਆਪ ਵਿੱਚ ਕਮਾਲ ਦੀ ਗੱਲ ਆ। ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਗੁਲਜ਼ਾਰ ਜਿਹੜਾ ਫਿਲਮੀ ਦੁਨੀਆ ਦੇ ਵਿੱਚ ਇੱਕ ਬੜੀ ਹਸਤੀ ਮੰਨਿਆ ਜਾਂਦਾ, ਉਹਦੀ ਫਿਲਮ ਮਾਚਸ ਜਦੋਂ ਆਈ ਸੀ, ਉਸ ਫਿਲਮ ਦੇ ਗੀਤ ਜਿਹੜੇ ਸੀਗੇ ਉਹ ਵੱਖਰੀ ਤਰ੍ਹਾਂ ਦਾ ਰੰਗ ਸਿਰਜਦੇ ਆ। ਪਰ ਫਿਲਮ ਦਾ ਜਿਹੜਾ ਥੀਮ ਸੀ ਕਿ ਖਾੜਕੂ ਕਿਵੇਂ ਬਣਦੇ ਆ, ਕਿਵੇਂ ਬਰੂਟੈਲਿਟੀਜ਼ ਹੁੰਦੀਆਂ ਨੇ, ਕਿਵੇਂ ਝੂਠੇ ਮੁਕਾਬਲੇ ਬਣਦੇ ਆ, ਕਿਵੇਂ ਲੋਕਾਂ ਤੇ ਜ਼ੁਲਮ ਹੁੰਦੇ ਆ, ਮਾਚਸ ਫਿਲਮ ਦੇ ਰਾਹੀਂ ਜਦੋਂ ਉਹ ਸਾਰੀ ਕਹਾਣੀ ਇੱਕ ਵੱਡੇ ਕੈਨਵਸ ਤੋਂ ਵੱਡੇ ਪੱਧਰ ਤੋਂ, ਕਿਉਂਕਿ ਹਾਲਾਂਕਿ ਪੰਜਾਬੀ ਫਿਲਮੀ ਦੁਨੀਆ 'ਚ ਉਦੋਂ ਤਬਾਹੀ ਨਾਂ ਦੀ ਵੀ ਇੱਕ ਫਿਲਮ ਆ ਚੁੱਕੀ ਸੀ, ਹੋਰ ਵੀ ਕਈ ਚੀਜ਼ਾਂ ਇਹੋ ਜਿਹੀਆਂ ਉਦੋਂ ਆਈਆਂ ਸੀ, ਪਰ ਮਾਚਸ ਫਿਲਮ ਨੇ ਵੱਡਾ ਰੰਗ ਜਿਹੜਾ ਸੀਗਾ ਉਹ ਦਿਖਾਇਆ। ਤੇ ਭਾਈ ਜੁਗਰਾਜ ਸਿੰਘ ਤੂਫਾਨ ਦੇ ਉੱਤੇ ਬਣੀ ਫਿਲਮ, ਰਣਜੀਤ ਬਾਵੇ ਨੇ ਉਹਦੇ 'ਚ ਰੋਲ ਪਲੇ ਕੀਤਾ, ਉਹ ਵੀ ਕਮਾਲ ਦੀ ਆ। ਤੇ ਮੋਰਾਂ ਵਾਲੀ ਨੇ ਢਾਡੀ ਨੇ ਜਿਹੜੇ ਗੀਤ ਗਾਏ ਨੇ ਉਹ ਵੀ ਹੁਣ ਉਹਨਾਂ ਦੀ ਇਕੱਲੇ ਮੋਰਾਂ ਵਾਲੀ ਨੇ, ਇੱਕ ਸਨਾਈਪਰ ਕੌਰ ਆ ਕੁੜੀ, ਇਹ ਬਹੁਤ ਸਾਰੇ ਇਹੋ ਜਿਹੇ ਢਾਡੀ ਨੇ। ਇਹ ਅਸੀਂ ਦੋ ਦੀ ਗੱਲ ਕਰਕੇ ਅਸੀਂ ਇੱਕ ਤਰੀਕੇ ਨਾਲ ਬਾਕੀ ਸਾਰਿਆਂ ਨਾਲ ਵਧੀਕੀ ਕਰ ਰਹੇ ਹੋਵਾਂਗੇ, ਪਰ ਇਹ ਸਾਰਿਆਂ ਦੇ ਵਿੱਚ ਤਾਂ ਇਹ ਲੋਕ ਤਾਂ ਉਹ ਨੇ ਜਿਨ੍ਹਾਂ ਨੇ ਗਾਉਣਾ ਹੀ ਧਰਮੀ ਆ ਤੇ ਗਾਉਣਾ ਹੀ ਪੰਥ ਤੇ ਪੰਜਾਬ ਲਈ ਆ। ਇਹਨਾਂ ਨੇ ਬਹੁਤ ਵਧੀਆ ਕੀਤਾ, ਜਿਹੜੇ ਅੱਜ ਵੀ ਉਸ ਗੰਦੀ ਅਸ਼ਲੀਲ ਤੇ ਅਸੱਭਿਅਕ ਗਾਇਕੀ ਦੇ ਦਿਨਾਂ ਦੇ ਵਿੱਚ ਚੰਗੀ ਸੋਚ ਨੂੰ ਲੈ ਕੇ ਪੰਥ ਅਤੇ ਪੰਜਾਬ ਦੇ ਦਰਦ ਨੂੰ ਬਿਆਨ ਕਰਦੀ ਚੀਜ਼ ਨੂੰ ਲੈ ਕੇ ਅੱਗੇ ਵਧ ਰਹੇ ਨੇ। ਪਰ ਨਾਲ ਦੀ ਨਾਲ ਇੱਥੇ ਜਦੋਂ ਆਪਾਂ ਬਾਰ-ਬਾਰ ਗੱਲ ਕਰਦੇ ਹਾਂ ਕਿ ਪੰਥ ਅਤੇ ਪੰਜਾਬ ਨੂੰ ਸਮਰਪਿਤ ਗਾਇਕੀ, ਸਾਨੂੰ ਚੇਤੇ ਕਰਨਾ ਚਾਹੀਦਾ ਐਮੀ ਵਿਰਕ ਦਾ ਉਹ ਗੀਤ ਜਿਹਦੇ ਵਿੱਚ ਉਹਨੇ ਮੈਂ ਤੇ ਸੀਰੀ ਰੋਂਦੇ ਰਹਿ ਜਦੋਂ ਖੇਤ ਦੀ ਬੋਲੀ ਲੱਗਦੀ ਰਹੀ, ਪੰਜਾਬ ਦੇ ਕਰਜ਼ੇ ਮਾਰੀ ਕਿਸਾਨੀ ਦਾ ਜ਼ਿਕਰ ਆ। ਤੇ ਇਹ ਉਸੇ ਚੀਜ਼ ਨੂੰ ਲੈ ਕੇ ਅੱਗੇ ਤੁਰਦਾ ਗੀਤ ਆ ਜਿਹੜਾ ਸੰਤਰਾਮ ਉਦਾਸੀ ਦਾ ਗੀਤ ਸੀਗਾ ਕਿ ਜੱਟ ਗਲ ਲੱਗ ਕੇ ਸੀਰੀ ਦੇ ਗਲ ਰੋਵੇ, ਬੋਲਾਂ ਵਿੱਚੋਂ ਨੀਰ ਵਗਿਆ। ਸੰਤਰਾਮ ਉਦਾਸੀ ਦੀ ਗਾਇਕੀ ਸਾਰੀ ਜਿਹੜੀ ਉਹਦੀ ਲਿਖਤ ਸੀਗੀ, ਕਵਿਤਾ ਜਿਹੜੀ ਸੀ, ਉਹਦੇ ਵਿੱਚੋਂ ਦਵਿੰਦਰ ਕੋਹੇਨੂਰ ਨੇ ਜਿਹੜੀ ਚੂੜੀਆਂ ਦਾ ਹੋਕਾ ਨਾਂ ਦੀ ਇੱਕ ਪੂਰੀ ਕੈਸਟ ਕੀਤੀ ਆ, ਉਸ ਕੈਸਟ ਦੇ ਸਾਰੇ ਗੀਤ ਕਮਾਲ ਦੇ ਨੇ। ਪਰ ਜਿਹੜਾ ਉਹਦਾ ਗੀਤ ਆ ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ, ਉਹ ਗੀਤ ਇਉਂ ਲੱਗਦਾ ਜਿਵੇਂ ਕਿਸੇ ਸਿੱਖ ਸੰਘਰਸ਼ ਦੇ ਸ਼ਹੀਦ ਜਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਾਂ ਹੋਰ ਜਿਹੜੇ ਨਾਮਵਰ ਸਾਡੇ ਜਾਂ ਸਾਡੇ ਆਮ ਸ਼ਹੀਦ ਜਿੰਨੇ ਵੀ ਆ, ਉਹ ਸਾਰਿਆਂ ਦਾ ਸਾਂਝਾ ਹੋਕਾ ਹੋਵੇ ਕਿ ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਉਹ ਆਪਣੇ ਆਪ ਦੇ ਵਿੱਚ ਇੱਕ ਦਵਿੰਦਰ ਕੋਹੇਨੂਰ ਦੀ ਬਹੁਤ ਹੀ ਜ਼ਿਆਦਾ ਬੇਮਿਸਾਲ ਤੇ ਵਧੀਆ ਮਤਲਬ ਕੈਸਟ ਵਾ। YouTube ਦੇ ਉੱਤੇ ਜਦੋਂ ਉਹ ਇਸ ਚੀਜ਼ ਨੂੰ ਸੁਣਿਆ ਜਾਂ ਇਹਨੂੰ ਮਾਣਿਆ ਤਾਂ ਬੜਾ ਆਨੰਦ ਆਇਆ। ਖਾਸ ਤੌਰ ਦੇ ਉੱਤੇ ਇਸੇ ਦਵਿੰਦਰ ਕੋਹੇਨੂਰ ਦਾ ਗਾਇਆ ਉਹ ਹੁਣ ਇਹ ਪਤਾ ਨਹੀਂ ਕਿ ਉਹ ਜਿਹੜਾ ਗੀਤ ਆ ਉਹ ਸੰਤਰਾਮ ਉਦਾਸੀ ਜੀ ਦਾ ਹੀ ਲਿਖਿਆ ਹੋਇਆ ਜਾਂ ਨਹੀਂ, ਕਿਉਂਕਿ ਸੰਤਰਾਮ ਉਦਾਸੀ ਜੀ ਦਾ ਉਸੇ ਤਰ੍ਹਾਂ ਦਾ ਗੀਤ ਹੋਰ ਤਾਂ ਹੈ ਜਿਹਦੇ ਵਿੱਚ ਪਿੰਡੋਂ ਬਾਹਰ ਬੈਠੇ ਜਿਹੜੇ ਸੂਰਮੇ ਨੇ ਉਹ ਉਸ ਮਾਰੇ ਗਏ ਸਾਥੀ ਦੇ ਪਿੰਡ ਵੱਲੋਂ ਆਉਂਦੀ ਹਵਾ ਦੇ ਨਾਲ ਗੱਲ ਕਰਦੇ ਆ। ਮਾਰੇ ਗਏ ਮਿੱਤਰਾਂ ਦੇ ਪਿੰਡ ਦੀਏ ਵਾਏ ਖੈਰ ਸੁੱਖ ਦਾ ਸੁਨੇਹਾ ਕੋਈ ਲਿਆ, ਉਸ ਮਾਂ ਦਾ ਬਣਿਆ ਕੀ ਆਂਦਰਾਂ ਦੀ ਅੱਗ ਜਿਹਦੀ ਗਈ ਕਸਤੂਰੀਆਂ ਖੰਡਾ। ਤੋਂ ਉਸ ਤਰ੍ਹਾਂ ਦੀ ਗੀਤਕਾਰੀ ਵਾਲਾ ਗਾਇਕੀ ਵਾਲਾ ਇੱਕ ਗੀਤ ਦਵਿੰਦਰ ਕੋਹੇਨੂਰ ਨੇ ਗਾਇਆ ਜਿਹੜਾ ਸੰਤਰਾਮ ਉਦਾਸੀ ਦੇ ਇਹੋ ਜਿਹੇ ਬੋਲਾਂ ਦੇ ਨਾਲ ਉਹਦੀ ਹੈਗੀ ਆ, ਜਿਹਦੇ ਵਿੱਚ ਇੱਕ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਗਏ ਪੁੱਤ ਨੂੰ ਉਹਦੀ ਮਾਂ ਜਿਹੜੀ ਆ ਉਹਦੀ ਡੈੱਡ ਬੋਡੀ ਨੂੰ, ਉਹਦੀ ਲਾਸ਼ ਨੂੰ ਦੇਖ ਕੇ ਜਿਵੇਂ ਗੱਲ ਕਰਦੀ ਆ ਬਈ ਜਾਗੀ ਵੇ ਜਗਾਵੀਂ ਪੁੱਤਾ, ਹੱਡੀਆਂ ਤੋਂ ਮਾਸ ਕਿਹਨੇ ਤਾਰਿਆ, ਸ਼ੱਕ ਯਕੀਨ ਤਾਂ ਨਹੀਂ ਆਉਂਦਾ ਪਰ ਚੰਦਰੇ ਜੇ ਲੋਕ ਕਹਿੰਦੇ ਗਿਆ ਤੂੰ ਮੁਕਾਬਲੇ 'ਚ ਮਾਰਿਆ। ਉਸ ਗੀਤ ਦੀਆਂ ਜਿਹੜੀਆਂ ਲਾਈਨਾਂ ਧੂਪ ਆਉਂਦੀਆਂ ਨੇ ਜਿੱਥੇ ਜਾ ਕੇ ਮਾਂ ਦੇ ਮੂੰਹੋਂ ਇਹ ਸ਼ਬਦ ਨੇ ਬਈ ਪਿੰਡ ਕਦੇ ਖੇਡਦੇ ਨੇ ਪਿੱਠ ਨਾ ਲਵਾਈ, ਆ ਜਿਹੜੇ ਤੇਰੀ ਪਿੱਠ ਤੇ ਨੇ ਸੱਟਾਂ ਦੇ ਨਿਸ਼ਾਨ ਵੇ, ਦਿੰਦੇ ਨੇ ਗਵਾਹੀ ਬਈ ਉੱਕਾ ਹੋਇਆ ਨਹੀਂ ਮੁਕਾਬਲਾ, ਝੂਠ ਬੋਲੀ ਜਾਂਦੇ ਨੇ ਸ਼ੈਤਾਨ ਵੇ। ਤੂੰ ਤਾਂ ਪਿੰਡ ਕੌਡੀ ਖੇਡਦੇ ਨੇ ਕਦੇ ਪਿੱਠ ਨਹੀਂ ਸੀ ਲਵਾਈ, ਤੂੰ ਤਾਂ ਕੌਡੀ ਖੇਡਦੇ ਨੇ ਕਦੇ ਮਤਲਬ ਸੱਟ ਨਹੀਂ ਸੀ ਖਾਧੀ, ਆਹ ਕਿਵੇਂ ਇਹ ਤੇਰੀ ਜਿਹੜੀ ਪਿੱਠ ਦੇ ਉੱਤੇ ਵਾਰ ਹੋਏ ਨੇ, ਹਮਲਾ ਹੋਇਆ ਹੈ, ਇਹਦਾ ਮਤਲਬ ਤੇਰਾ ਕੋਈ ਮੁਕਾਬਲਾ ਨਹੀਂ ਹੋਇਆ। ਤੋ ਜਿਹੜੀ ਸੰਤਰਾਮ ਉਦਾਸੀ ਦੀ ਪੋਏਟਰੀ ਸੀ
ਜਿਹੜੀ ਕਿ ਬੇਸ਼ੱਕ ਦੀ ਕਾਮਰੇਡ ਜਾਂ ਨਕਸਲਾਈਟ ਜਿਹੜੇ ਸੀਗੇ ਉਹਨਾਂ ਲਈ ਉਹਨੇ ਲਿਖੀ, ਪਰ ਉਹਨੂੰ ਮਾਣਿਆ ਜਾਂ ਉਹਨੂੰ ਜਿਉਂ ਕੇ ਕਿਹਨਾਂ ਨੇ ਦਿਖਾਇਆ, ਉਹ ਖਾੜਕੂ ਯੋਧਿਆਂ ਨੇ ਦਿਖਾਇਆ। ਤੇ ਜਿਹੜੀ ਉਹਦੇ ਗੀਤਾਂ ਦਾ ਸਿਖਰ ਵਾ ਉਹਦਿਆਂ ਦਾ ਕਿ ਮਾਂ ਮੇਰੀਏ ਕੀ ਮੁਕਾਬਲਾ ਸੀ, ਮਾਂ ਮੇਰਿਆਂ ਸਵਾਸਾਂ ਦਾ ਅੰਤ ਹੋਣਾ, ਖਾੜਕੂ ਯੋਧਾ ਉਸ ਗਾਇਕੀ ਦੇ ਰਾਹੀਂ ਕਹਿ ਰਿਹਾ ਕਿ ਮਾਂ ਮੇਰਿਆਂ ਸਵਾਸਾਂ ਦਾ ਅੰਤ ਹੋਣਾ, ਕਿਸੇ ਨਹਿਰ ਜਾਂ ਕਿਸੇ ਡਰੇਨ ਦਾ ਪੁੱਲ, ਮਾਂ ਮੇਰੀਏ ਕੀ ਮੁਕਾਬਲਾ ਸੀ, 70 ਬੋਕ ਤੇ ਕੱਲਾ ਸਰੋਂ ਦਾ ਫੁੱਲ। ਤੋ ਖਾੜਕੂ ਲਹਿਰ ਦੇ ਦਿਨਾਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਸੀਗੀਆਂ ਅਸੀਂ ਜਦੋਂ ਦੇਖੀਆਂ ਕਰੀਆਂ, ਹੱਡੀ ਵੀ ਹਟਾਈਆਂ, ਤੇ ਜ਼ਿਆਦਾ ਅਸੀਂ ਇਹ ਚੀਜ਼ ਨੋਟ ਕਰਦੇ ਰਹੇ ਕਿ ਸੰਤ ਰਾਮਦਾਸੀ ਨੂੰ ਬੇਸ਼ੱਕ ਕਾਮਰੇਡ ਆਪਦਾ ਮੰਨੀ ਜਾਣ ਜਾਂ ਨਕਸਲੇਟ ਲਹਿਰ ਦਾ ਉਹ ਹੀਰੋ ਮੰਨਿਆ ਜਾਂਦਾ, ਕਵੀ ਮੰਨਿਆ ਜਾਂਦਾ, ਪਰ ਉਹਦੀ ਸਾਰੀ ਗਾਇਕੀ ਜਿਹੜੀ ਸੀ, ਕਵਿਤਾ ਜਿਹੜੀ ਸੀ, ਉਹ ਖਾੜਕੂ ਲਹਿਰ ਮੌਕੇ ਸਾਡੇ ਕੰਮ ਆਈ। ਜਦੋਂ ਅਸੀਂ ਸ਼ਹੀਦਾਂ ਦੀਆਂ ਬਰਸੀਆਂ ਦੇ ਜਾਂ ਸ਼ਹੀਦਾਂ ਦੇ ਸ਼ਹੀਦ ਹੋਣ ਤੋਂ ਬਾਅਦ ਭੋਗਾਂ ਦੇ ਇਸ਼ਤਿਹਾਰ ਦਿੰਦੇ ਸੀ ਤਾਂ ਉੱਪਰਲੇ ਪਾਸੇ ਜਿਹੜੇ ਇਸ਼ਤਿਹਾਰ ਦੇ ਸ਼ੇਅਰ ਲਿਖਦੇ ਸੀ ਉਹ ਸੰਤ ਰਾਮਦਾਸੀ ਦੇ ਲਿਖੇ ਹੁੰਦੇ ਸੀਗੇ ਕਿ ਮਤਲਬ ਬਾਪੂ ਦੇਖਦਾ ਰਹੀ ਤੂੰ ਬੈਠ ਕੰਢੇ, ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ, ਚੁੱਭੀ ਮਾਰ ਕੇ ਸਰਸਾ ਦੇ ਵਹਿਣ ਵਿੱਚੋਂ ਕੱਢ ਲਵਾਂਗੇ ਗਮਾਂ ਦੇ ਗੀਤ ਤੇਰੇ, ਇਸ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲਾ ਦਿੱਲੀ ਦਾ ਸੀ ਝੁਕਾ ਦਿਆਂਗੇ, ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ ਕੁੱਲੀ ਨੂੰ ਕਿਲਾ ਬਣਾ ਦਿਆਂਗੇ। ਤੋ ਇਸ ਤਰ੍ਹਾਂ ਦੀ ਜਿਹੜੀ ਉਹਦੀ ਸ਼ਾਇਰੀ ਸੀ ਜਾਂ ਕਵਿਤਾ ਸੀ ਉਹਨੂੰ ਗਾਉਣ ਵਾਲੇ ਹੋਰ ਵੀ ਬਹੁਤ ਲੋਕ ਹੋਏ ਨੇ, ਪਰ ਦਵਿੰਦਰ ਕੋਹੇਨੂਰ ਦੇ ਜਦੋਂ ਉਹ ਪੂਰੀ ਕੈਸਟ ਕੀਤੀ ਤਾਂ ਉਹ ਕਮਾਲ ਦੀ ਆਈਟਮ ਬੜੀ। ਤੇ ਇਸੇ ਤਰ੍ਹਾਂ ਦੀ ਗੱਲ ਨੂੰ ਅੱਗੇ ਲੈ ਕੇ ਅਨਮੋਲ ਵਿਰਕ ਜਿਹੜਾ ਪੰਜਾਬੀ ਗਾਇਕੀ ਦੇ ਵਿੱਚ ਅੱਗੇ ਇੱਕ ਬਾਕੀ ਕਲਾਕਾਰੀ ਦੇ ਖੇਤਰ ਵਿੱਚ ਜਾਂ ਗਾਇਕੀ ਦੇ ਖੇਤਰ ਵਿੱਚ ਉਹਨੇ ਕਾਫੀ ਕੁਝ ਕੀਤਾ ਹੋਣਾ, ਪਰ ਜੋ ਅਨਮੋਲ ਵਿਰਕ ਨੇ ਇੱਕ ਗੀਤ ਸਾਡਾ ਸਾਰਾ ਪਿੰਡ ਬਕਾਊ ਹੈ ਗਾਇਆ, ਉਹ ਆਪਣੇ ਆਪ ਦੇ ਵਿੱਚ ਇੱਕ ਬੇਮਿਸਾਲ ਆਈਟਮ ਆ। ਉਹਦੇ ਵਿੱਚ ਮਾਲਵੇ ਦੇ ਪਿੰਡਾਂ ਦੇ ਵਿੱਚ ਕਰਜ਼ੇ ਦੀ ਸਮੱਸਿਆ ਨੂੰ ਬਿਆਨ ਕਰਦੀ ਸਾਰੀ ਕਹਾਣੀ ਆ, ਕਿਉਂਕਿ ਮਾਲਵੇ ਦੇ ਵਿੱਚ ਇਹੋ ਜਿਹੇ 11-12 ਪਿੰਡ ਨੇ ਜਿਨ੍ਹਾਂ ਦੇ ਬਾਹਰ ਬੋਰਡ ਲੱਗੇ ਹੋਏ ਨੇ ਕਿ ਸਾਡਾ ਪੂਰੇ ਦਾ ਪੂਰਾ ਪਿੰਡ ਬਕਾਊ ਆ, ਤੇ ਉਸ ਪਿੰਡ ਦੇ ਬਾਹਰ ਲੱਗੇ ਹੋਏ ਬੋਰਡਾਂ ਨੂੰ ਬਿਆਨ ਕਰਦੀ ਹੋਈ ਦਾਸਤਾਨ ਅਨਮੋਲ ਵਿਰਕ ਦਾ ਗੀਤ ਆ, ਕੋਈ ਲੈ ਸਕਦਾ ਤਾਂ ਲੈ ਲਓ ਜੀ ਸਾਡਾ ਸਾਰਾ ਪਿੰਡ ਬਕਾਊ ਆ। ਇਹ ਪੰਜਾਬ ਦੇ ਉਸ ਦੁੱਖ ਦੀ ਦਾਸਤਾਨ ਆ ਜਿਹਨੂੰ ਛੇਤੀ ਕੀਤੇ ਕੋਈ ਕਵੀ ਜਾਂ ਛੇਤੀ ਕੀਤੇ ਕੋਈ ਗਾਇਕ ਆਪਦੀ ਗਾਇਕੀ ਦਾ ਹਿੱਸਾ ਨਹੀਂ ਸੀ ਬਣਾ ਸਕਦਾ, ਪਰ ਕਮਾਲ ਕੀਤੀ ਆ ਅਨਮੋਲ ਵਿਰਕ ਨੇ ਜੋ ਪੰਜਾਬੀ ਗਾਇਕੀ ਦੇ ਇਹਨਾਂ ਦੁੱਖਾਂ ਦੀ ਦਾਸਤਾਨ ਆ ਜਿਹੜੀ ਉਹ ਬਿਆਨ ਕੀਤੀ ਗਈ ਆ। ਤੇ ਪੰਜਾਬ ਦੀ ਗਾਇਕੀ ਦੇ ਵਿੱਚ ਜਿੱਥੇ ਬਹੁਤ ਸਾਰੇ ਧਾਰਮਿਕ ਸਮਾਜਿਕ ਤੇ ਹੋਰ ਗੀਤ ਜਿਹੜੇ ਨੇ ਉਹ ਆਏ ਨੇ, ਉੱਥੇ ਅਮਰਦੀਪ ਸਿੰਘ ਗਿੱਲ ਵਰਗੇ ਜਿਹੜੇ ਨਵੇਂ ਇੱਕ ਲੈ ਕੇ ਆਏ ਨੇ ਗਾਇਕੀ ਤੇ ਫਿਲਮਕਾਰੀ ਦੇ ਵਿੱਚ, ਉਹਨਾਂ ਦੀ ਵੀ ਚਰਚਾ ਕਰਨੀ ਬਣਦੀ ਆ। ਤੇ ਹੋਰ ਜਿਹੜੇ ਗੀਤਕਾਰ ਤੇ ਡਰਾਮਿਆਂ ਦੇ ਵਿੱਚ ਜਾਂ ਹੋਰ ਫਿਲਮਾਂ ਦੇ ਰਾਹੀਂ ਅਸ਼ਲੀਲ ਤੇ ਅਸੱਭਿਅਕ ਮਾਹੌਲ ਦੇ ਖਿਲਾਫ ਡਟੇ ਹੋਏ ਨੇ, ਉਹਨਾਂ ਸਾਰਿਆਂ ਦੀ ਚਰਚਾ ਕਰਨੀ ਬਣਦੀ ਆ। ਕਿਉਂਕਿ ਜੇਕਰ ਅਸੀਂ ਸਹੀ ਅਤੇ ਸਾਰਥਕ ਗਾਇਕੀ ਨੂੰ ਜੀ ਆਇਆਂ ਨਹੀਂ ਕਹਿੰਦੇ ਤੇ ਜਿਹੜੀ ਨੈਗੇਟਿਵ ਸ਼ੇਡ ਵਾਲੀ ਚੀਜ਼ ਆ ਉਹਨੂੰ ਅਸੀਂ ਸਪੇਸ ਦਈ ਰੱਖਦੇ ਆ, ਤਾਂ ਅਸੀਂ ਜ਼ਿੰਮੇਵਾਰ ਹੋਵਾਂਗੇ। ਜਿਹੜੀ ਅਸੀਂ ਸਾਰੇ ਕਲਪ ਰਹੇ ਆ ਇਹਨਾਂ ਦਿਨਾਂ ਦੇ ਵਿੱਚ ਕਿ ਲੁਧਿਆਣੇ ਦੇ ਵਿੱਚ ਕੁਝ ਨੌਜਵਾਨਾਂ ਨੇ ਇਕੱਠੇ ਹੋ ਕੇ ਇੱਕ ਬਾਟੇ ਵਿੱਚ ਸ਼ਰਾਬ ਪਾ ਕੇ ਵੀਡੀਓ ਬਣਾ ਕੇ ਖੰਡੇ ਬਾਟੇ ਦੀ ਪਹੁਲ ਦਾ ਤੇ ਸਿੱਖ ਜਜ਼ਬਾਤਾਂ ਨੂੰ ਉਹਨਾਂ ਨੇ ਬਹੁਤ ਜ਼ਿਆਦਾ ਲਾਂਬੂ ਲਾਏ ਨੇ। ਤੇ ਹੋਰ ਵੀ ਕਦੇ ਕੁਛ ਇਹੋ ਜਿਹਾ ਵਾਪਰਦਾ ਜਿਹੜਾ ਨਿੱਤ ਮੀਡੀਆ ਦੇ ਵਿੱਚ ਚਰਚਾ 'ਚ ਰਹਿੰਦਾ। ਜਿਹੜੇ ਇਹ ਜੁਰਮ ਹੋ ਰਹੇ ਨੇ, ਜੋ ਇਹ ਘਟਨਾਵਾਂ ਵਾਪਰ ਰਹੀਆਂ ਨੇ, ਇਹ ਸਾਰਾ ਕੁਝ ਜਿਹੜਾ ਹੈ ਇਹ ਜਿਵੇਂ ਵਾਪਰ ਰਿਹਾ ਇਹਦੇ ਲਈ ਸਾਡੀ ਅੱਜ ਦੀ ਪੰਜਾਬੀ ਗਾਇਕੀ ਆ ਜਿਹੜੀ ਉਹ ਜ਼ਿੰਮੇਵਾਰ ਆ। ਪਰ ਇਹ ਪੰਜਾਬੀ ਗਾਇਕੀ ਜਿਹੜੀ ਆ ਜੇਕਰ ਅਸੀਂ ਇਹਨੂੰ ਇਦਾਂ ਹੀ ਜਿਵੇਂ ਬਾਂਦਰ ਖੁੱਲਾ ਛੱਡੀ ਦਾ ਉਵੇਂ ਖੁੱਲਾ ਛੱਡੀ ਰੱਖਿਆ, ਫਿਰ ਹੋਰ ਜ਼ਿਆਦਾ ਮਾੜਾ ਪੱਖ ਜਿਹੜਾ ਸਮਾਜ ਦਾ ਉਹ ਸਾਡੇ ਸਾਹਮਣੇ ਆਊਗਾ। ਹੁਣ ਪੰਜਾਬ ਦੀ ਗਾਇਕੀ ਆ ਜਿਹੜੀ ਉਹ ਠੀਕ ਆ ਕਿ KPS ਗਿੱਲ ਦੇ ਝੰਡੇ ਹੇਠ ਖੜ ਕੇ ਇਹਨਾਂ ਗਾਇਕਾਂ ਨੇ ਬੜੇ ਨੈਗੇਟਿਵ ਜਿਹੜੀਆਂ ਗੱਲਾਂ ਨਾ ਵਾਚਕ ਗੱਲਾਂ ਕੀਤੀਆਂ, ਪਰ ਹਾਂ ਵਾਚਕ ਗੱਲਾਂ ਕਰਨ ਵਾਲਿਆਂ ਨੂੰ ਵੀ ਆਪਾਂ ਨੂੰ ਹੀ ਵਡਿਆਉਣਾ ਪੈਣਾ। ਦੂਸਰੇ ਪਾਸੇ ਇਹ ਵੀ ਗੱਲ ਆਪਾਂ ਮੰਨ ਲਈਏ ਕਿ ਪੰਜਾਬ ਦੀ ਗਾਇਕੀ ਹੁਣ ਪਿੰਡ ਦੇ ਖਾੜੇ ਜਾਂ ਪਿੰਡ ਦੇ ਮੋੜ ਤੇ ਮੋੜ ਜੋਗੀ ਨਹੀਂ ਰਹਿ ਗਈ, ਅੰਤਰਰਾਸ਼ਟਰੀ ਪਲੇਟਫਾਰਮ ਤੋਂ ਗੀਤ ਆ ਰਹੇ ਨੇ। ਤੇ ਜਿੰਨਾ ਟਾਈਮ ਇੱਕ ਕੋਡ ਆਫ ਕੰਡਕਟ ਜਿਹੜਾ ਹੈ ਉਹ ਅਸੀਂ ਆਪਦੇ ਅੰਦਰੋਂ ਪੈਦਾ ਨਹੀਂ ਕਰਦੇ ਕਿ ਪੰਜਾਬੀ ਗਾਇਕੀ ਜਿਹੜੀ ਆ ਉਹ ਆ ਹੁੰਦੀ ਆ, ਕਿੱਥੇ ਤਾਂ ਨੁਸਰਤ ਅਲੀ ਫਤਿਹ ਖਾਨ ਦੇ ਗਾਏ ਹੋਏ ਗੀਤ, ਕਿੱਥੇ ਸਤਿੰਦਰ ਸਰਤਾਜ ਦੀ ਗਾਇਕੀ ਤੇ ਸਾਡੇ ਲਾਲ ਚੰਦ ਯਮਲਾ ਜੱਟ ਦੀ ਗਾਇਕੀ ਤੇ ਹੋਰ ਜਿਹੜੇ ਸਾਡੇ ਲੋਕ ਨੇ ਜਿਨ੍ਹਾਂ ਨੇ ਸਾਡੇ ਮਨਾਂ ਵਿੱਚ ਸਥਾਨ ਬਣਾਇਆ ਪੰਜਾਬ ਦੀ ਗਾਇਕੀ ਦੇ ਨਾਲ ਇੱਜ਼ਤ ਖੱਟੀ ਹੈ।
ਤੇ ਪੁਰਾਣੇ ਗਾਇਕ ਜਿੰਨੇ ਵੀ ਸੀ ਉਹ ਦਸਤਾਰ ਸਜਾਉਂਦੇ ਸੀ। ਚਾਹੇ ਮੁਹੰਮਦ ਸਦੀਕ ਸੀ, ਉਹ ਵੀ ਦਸਤਾਰ ਸਜਾਉਂਦਾ ਸੀ, ਬੇਸ਼ੱਕ ਉਹ ਸਿੱਖ ਨਹੀਂ, ਮਤਲਬ ਉਹ ਹੋਰ ਬਰਾਦਰੀ ਚੋਂ ਪੈਦਾ ਹੋਏ ਆ। ਤੇ ਇਵੇਂ ਹੀ ਲਾਲ ਚੰਦ ਜਮਲਾ ਜੱਟ ਜਿਹੜੇ ਨੇ, ਇਹ ਸਾਰੇ ਦੇ ਸਾਰੇ ਜਿਹੜੇ ਸੀ ਇਹ ਦਸਤਾਰ ਬੰਨ੍ਹਦੇ ਸੀ, ਤੇ ਦਸਤਾਰ ਦੀ ਫਿਰ ਇਹਨਾਂ ਨੂੰ ਇੱਜ਼ਤ ਕਰਨੀ ਪੈਂਦੀ ਸੀ। ਪਰ ਅੱਜ ਦੇ ਜਿਹੜੇ ਪੰਜਾਬੀ ਗੀਤਕਾਰ ਨੇ ਜਾਂ ਗਾਇਕ ਨੇ, ਉਹ ਕਿਉਂਕਿ ਦਸਤਾਰ ਤੋਂ ਰਹਿਤ ਨੇ, ਇਸ ਕਰਕੇ ਦਸਤਾਰ ਦੀ ਬੇਕਦਰੀ ਵੀ ਕਰਦੇ ਨੇ ਤੇ ਦਸਤਾਰ ਹੋਰਾਂ ਦੀ ਵੀ ਲਾਉਣ ਦਾ ਜਾਂ ਲਹਾਉਣ ਦਾ ਉਹ ਆਧਾਰ ਤਿਆਰ ਕਰੀ ਜਾਂਦੇ ਨੇ। ਸੋ ਇਸ ਮੌਕੇ ਜੇਕਰ ਅਸੀਂ ਆਪਦੀ ਸਹੀ ਸਥਿਤੀ ਨੂੰ ਨਹੀਂ ਸਮਝਿਆ ਤਾਂ ਸਾਡੇ ਲਈ ਆਉਣ ਵਾਲੇ ਦਿਨ ਜਿਹੜੇ ਨੇ ਹੋਰ ਖਤਰਨਾਕ ਹੋਣਗੇ। ਕਹਿੰਦੇ ਆ ਵੀ ਕਿਸੇ ਸਿਆਣੇ ਨੇ ਕਿਹਾ, ਕਿਸੇ ਦਾਨਸ਼ਵਰ ਦੇ ਬੋਲ ਨੇ, ਕਿ ਮੈਨੂੰ ਕਿਸੇ ਖਿੱਤੇ ਵਿੱਚ ਵੱਸਦੇ ਲੋਕਾਂ ਦੇ ਗੀਤ ਦੇ ਦਿਓ, ਮੈਨੂੰ ਦੱਸ ਦਿਓ ਕਿ ਉੱਥੋਂ ਦੀ ਜਵਾਨੀ ਕਿਹੋ ਜਿਹੇ ਗੀਤ ਸੁਣਦੀ ਆ, ਮੈਂ ਤੁਹਾਨੂੰ ਉੱਥੋਂ ਦਾ ਸਾਰਾ ਸੱਭਿਆਚਾਰ, ਸਾਰੀ ਗੱਲ ਖੋਲ ਕੇ ਦੱਸਣ ਜੋਗਾ ਹੋ ਜਾਊਗਾ। ਤੇ ਜੇਕਰ ਇਸੇ ਤਰੀਕੇ ਨਾਲ ਪੰਜਾਬ ਦੀ ਗੀਤਕਾਰੀ, ਪੰਜਾਬ ਦੇ ਗੀਤ ਕਿਸੇ ਨੂੰ ਦਿੱਤੇ ਜਾਣ ਤਾਂ ਗਰੰਟੀ ਆ ਕਿ ਸਾਨੂੰ ਲੋਕ ਅਸੱਭਿਅਕ, ਫੂਹੜ, ਅਸ਼ਲੀਲ ਤੇ ਮਾੜੇ ਬੰਦੇ ਹੀ ਮੰਨਣ। ਪਰ ਜੇਕਰ ਕਿਤੋਂ ਕਿਤੋਂ ਚੰਗੀ ਆਸ ਜਿਹੜੀ ਆ ਉਹ ਦਿਖਣ ਲੱਗੀ ਆ, ਜੇਕਰ ਕਿਤੋਂ ਕਿਤੋਂ ਕੋਈ ਸਹੀ ਗੱਲ ਦਿਖਣ ਲੱਗੀ ਆ, ਤਾਂ ਸਾਨੂੰ ਉਹਨੂੰ ਵੈਲਕਮ ਕਰਨਾ ਚਾਹੀਦਾ, ਸਾਨੂੰ ਉਹਦਾ ਸਾਥ ਸਹਿਯੋਗ ਦੇਣਾ ਚਾਹੀਦਾ। ਸਾਨੂੰ ਇਹ ਇੱਕ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਪਲੇਟਫਾਰਮ ਸਿਰਜਣ ਦੀ ਲੋੜ ਆ, ਜਿੱਥੇ ਅਸੀਂ ਉਹਨਾਂ ਸਾਰੇ ਚੰਗੇ ਗੀਤਕਾਰਾਂ ਨੂੰ, ਜਿਨ੍ਹਾਂ ਨੇ ਕੋਈ ਵੀ ਚੰਗਾ ਗੀਤ ਲਿਖਿਆ ਹੋਵੇ, ਉਸ ਗੀਤ ਲਈ, ਗਾਉਣ ਲਈ, ਉਹਨੂੰ ਫਿਲਮਾਉਣ ਲਈ, ਉਹਨੂੰ ਲਿਖਣ ਲਈ ਅਸੀਂ ਉਸ ਟੀਮ ਨੂੰ ਉਸ ਗੱਲ ਦੇ ਲਈ ਇੰਨਾ ਕੁ ਸਨਮਾਨ ਮਾਣ-ਤਾਣ ਦੇ ਦਿਆ ਕਰੀਏ ਕਿ ਉਸ ਟੀਮ ਨੂੰ ਅਸ਼ਲੀਲ, ਅਸੱਭਿਅਕ ਅਤੇ ਅਨੈਤਿਕ ਗੀਤ ਗਾਉਣ ਵੇਲੇ, ਲਿਖਣ ਵੇਲੇ, ਫਿਲਮਾਉਣ ਵੇਲੇ ਸ਼ਰਮ ਆਉਣ ਲੱਗ ਜਾਵੇ ਕਿ ਮੈਨੂੰ ਮੇਰੇ ਭਾਈਚਾਰੇ ਨੇ ਇੰਨਾ ਜ਼ਿਆਦਾ ਮਾਣ ਸਤਿਕਾਰ, ਚੰਗੀ ਗੱਲ ਕਰਕੇ ਦਿੱਤਾ ਸੀ, ਅੱਜ ਮੈਂ ਉਹ ਸਾਰਾ ਮਾਣ ਸਤਿਕਾਰ ਗਵਾਉਣ ਵਾਲੀਆਂ ਹਰਕਤਾਂ ਤੇ ਤੁਰਿਆ ਆਇਆ ਵਾਂ ਤੇ ਮੈਨੂੰ ਇਸ ਚੀਜ਼ ਤੋਂ ਰੁਕਣਾ ਚਾਹੀਦਾ। ਤੋ ਜਿੰਨਾ ਟਾਈਮ ਅਸੀਂ ਕੋਈ ਚੰਗੀ ਚੀਜ਼ ਨਹੀਂ ਲੈ ਕੇ ਆਉਂਦੇ, ਜਦੋਂ ਮਾੜੀ ਗਾਇਕੀ ਨੂੰ ਵਿਊ ਮਿਲਦੇ ਆ, ਚੰਗੀ ਨੂੰ ਨਹੀਂ ਮਿਲਦੇ, ਉਸ ਮੌਕੇ ਇਹਨਾਂ ਗੀਤਕਾਰਾਂ ਦਾ ਇਹ ਕਹਿਣਾ ਸੁਭਾਵਿਕ ਤੌਰ ਤੇ ਸੱਚ ਹੋ ਜਾਂਦਾ ਕਿ ਲੋਕ ਸੁਣਦੇ ਹੀ ਇਹ ਕੁਛ ਆ। ਸਾਨੂੰ ਇਹ ਚੀਜ਼ ਬਦਲਣੀ ਪਊਗੀ। ਚੰਗਾ ਗੀਤ ਕੋਈ ਵੀ ਗਾਵੇ, ਬੇਸ਼ੱਕ ਥੋੜੇ ਦਿਨ ਪਹਿਲਾਂ ਜਦੋਂ ਚਰਚਾ ਕਿਸੇ ਥਾਂ ਤੇ ਚੱਲ ਰਹੀ ਸੀ, ਉੱਥੇ ਮੈਂ ਇਹ ਗੱਲ ਆਖੀ ਤਾਂ ਉਹ ਕਹਿਣ ਲੱਗੇ ਕਿ ਜੇ ਕੱਲ ਨੂੰ ਹਨੀ ਸਿੰਘ ਵਰਗਾ ਕੋਈ ਚੰਗਾ ਗੀਤ ਗਾ ਦੇਵੇ, ਮੈਂ ਕਿਹਾ ਅਸੀਂ ਉਹਦੇ ਵੀ ਉਸ ਚੰਗੇ ਗੀਤ ਲਈ ਅਸੀਂ ਉਹਨੂੰ ਜੀ ਆਇਆਂ ਕਵਾਂਗੇ, ਪਿਆਰ ਕਰਾਂਗੇ, ਪਰ ਜਿਹੜਾ ਉਹਨੇ ਗਲਤ ਤੇ ਅਸੱਭਿਅਕ ਤੇ ਅਸ਼ਲੀਲ ਗਾਇਆ ਹੋਊਗਾ, ਅਸੀਂ ਉਹਦੇ ਲਈ ਉਹਨੂੰ ਛੱਡਣ ਨਹੀਂ ਲੱਗੇ ਹੈਗੇ। ਸੋ ਇਸ ਮੌਕੇ ਸਾਡੇ ਸਾਰਿਆਂ ਦੇ ਸਾਹਮਣੇ ਬਹੁਤ ਹੀ ਜ਼ਿਆਦਾ ਸਪਸ਼ਟਤਾ ਦੇ ਨਾਲ ਸਟੈਂਡ ਲੈਣ ਵਾਲਾ ਵੇਲਾ ਆਇਆ ਹੋਇਆ। ਜੇਕਰ ਤਾਂ ਅਸੀਂ ਆਪਦੀ ਜਵਾਨੀ ਨੂੰ ਨਸ਼ੇੜੀ, ਅਯਾਸ਼, ਅਨੈਤਿਕ, ਅਸੱਭਿਅਕ ਤੇ ਮਾੜੇ ਕਦਰਾਂ ਕੀਮਤਾਂ ਦੇ ਨਾਲ ਭਰਨਾ ਚਾਹੁੰਦੇ ਆ ਤਾਂ ਵੀ ਸਾਡੇ ਹੱਥ 'ਚ ਆ। ਜੇਕਰ ਅਸੀਂ ਆਪਦੇ ਬੱਚਿਆਂ ਨੂੰ, ਅਗਲੀਆਂ ਨਸਲਾਂ ਨੂੰ, ਅਗਲੀਆਂ ਪੁਸ਼ਤਾਂ ਨੂੰ, ਕਿਉਂਕਿ ਇਹ ਸਾਡੇ ਹੱਥ 'ਚ, ਕਿਸੇ ਹੋਰ ਦੇ ਹੱਥ 'ਚ ਨਹੀਂ ਹੈਗਾ, ਤੇ ਜੇਕਰ ਇਹਨਾਂ ਮਸਲਿਆਂ ਨੂੰ ਅਸੀਂ ਇਹ ਸਮਝ ਕੇ ਛੱਡਦੇ ਰਹੇ ਵੀ ਇਹ ਤਾਂ ਜੀ ਗਾਉਣ ਗੂਣ ਵਾਲੀਆਂ, ਫਿਲਮਾਂ ਵਾਲੀਆਂ ਗੱਲਾਂ ਜੀ, ਇਹ ਪੰਥਕ ਲਿਹਾਜ਼ ਤੋਂ ਆਪਾਂ ਕੀ ਲੈਣਾ ਜੀ, ਨਹੀਂ। ਜਿੰਨਾ ਟਾਈਮ ਇਹਨਾਂ ਮਸਲਿਆਂ ਦੇ ਉੱਤੇ ਖੁਦ ਚਰਚਾ ਨਹੀਂ ਕਰਦੇ, ਖੁਦ ਇਹਨਾਂ ਮਸਲਿਆਂ ਦੇ ਉੱਤੇ ਆਪਾਂ ਚਰਚਾ ਕਰਕੇ ਕਿਸੇ ਨਤੀਜੇ ਤੇ ਨਹੀਂ ਪਹੁੰਚਦੇ, ਉਹਨਾਂ ਟਾਈਮ ਇਹਨਾਂ ਗੱਲਾਂ ਦਾ ਕਦੇ ਵੀ ਅੰਤ ਨਹੀਂ ਹੋਣਾ। ਅੰਤ ਸਾਨੂੰ ਖੁਦ ਨੂੰ ਕਰਨਾ ਪੈਣਾ। ਪੰਜਾਬੀ ਦੁਨੀਆ ਦੇ ਵਿੱਚ, ਪੰਜਾਬੀ ਫਿਲਮੀ ਦੁਨੀਆ ਦੇ ਵਿੱਚ, ਪੰਜਾਬੀ ਗੀਤਕਾਰੀ ਦੀ ਦੁਨੀਆ ਦੇ ਵਿੱਚ, ਪੰਜਾਬੀ ਗਾਇਕੀ ਦੀ ਦੁਨੀਆ ਦੇ ਵਿੱਚ ਚੰਗੀਆਂ ਸੁਭਾਵਨਾਵਾਂ ਨਾਲ ਭਰਪੂਰ ਬੜੇ ਲੋਕ ਨੇ। ਉਹਨਾਂ ਦਾ ਰਾਹ ਕਿਹਨੇ ਡੱਕਿਆ ਹੋਇਆ? ਉਹ ਅਸੀਂ ਡੱਕਿਆ ਹੋਇਆ, ਕਿਉਂਕਿ ਅਸੀਂ ਸਾਰਿਆਂ ਨੇ ਸਹੀ ਜ਼ਿੰਮੇਵਾਰੀਆਂ ਨਿਭਾਉਣੀਆਂ ਬੰਦ ਕਰ ਦਿੱਤੀਆਂ। ਤੇ ਨਹੀਂ ਤਾਂ ਇਹ ਜਿਹੜੀ ਗਾਇਕੀ ਆ, ਇਹ ਸਾਰੀ ਗਾਇਕੀ ਜਿਹੜੀ ਆ ਉਹ ਦੂਜੇ ਪਾਸੇ ਨੂੰ ਮੁੜ ਜਾਵੇ। ਪਰ ਅਸੀਂ ਉਸ ਪਾਸੇ ਨੂੰ ਜਾਣ ਤੋਂ ਰੋਕਣ ਵਿੱਚ ਆਪ ਇੱਕ ਰੋਲ ਪਲੇ ਕਰਦੇ ਆ, ਜਦੋਂ ਅਸੀਂ ਚੰਗੀ ਗਾਇਕੀ ਨੂੰ ਅਪਣਾਉਂਦੇ ਨਹੀਂ, ਹਾਂ ਪੱਖੀ ਗਾਇਕੀ ਨੂੰ ਅਪਣਾਉਂਦੇ ਨਹੀਂ, ਤੇ ਮਾੜੀ ਗਾਇਕੀ ਆ ਜਿਹੜੀ ਉਹਨੂੰ, ਨਹੀਂ ਤਾਂ ਜਿਵੇਂ ਇੱਥੇ ਜਿਹੜਾ ਪਿੰਡ ਗੀਤ ਆਇਆ ਵਾ, ਜਾਂ ਇੱਕ ਪਿੰਡ ਬਕਾਊ ਹੈ ਤਾਂ ਆਪਾਂ ਅਨਮੋਲ ਵਾਲੀ ਗੱਲ ਕਰਦੇ ਆ, ਪਰ ਇੱਕ ਗੀਤ ਜਿਹੜਾ ਗਗਨਦੀਪ ਸਿੰਘ ਤੇ ਉਹਨਾਂ ਨੇ ਗਾਇਆ, ਜਿਹਦੇ ਵਿੱਚ ਉਹਨਾਂ ਨੇ ਪੰਜਾਬ ਦੇ ਇੱਕ ਪਿੰਡ ਦੀ ਫੇਰੀ ਦਾ ਜ਼ਿਕਰ ਕੀਤਾ ਹੋਇਆ, ਕਦੇ ਉਹਨੂੰ ਸੁਣਿਓ? ਕਿਆ ਉਸ ਬੰਦੇ ਨੇ, ਕਿਵੇਂ ਉਹਨੇ ਮਾਹੌਲ ਸਿਰਜਿਆ ਕਿ ਆ ਭੈਣੇ ਆ ਪਿੰਡ ਚੱਲੀਏ। ਉਹ ਜਿਹੜਾ ਗੀਤ ਆ, ਜਾਂ ਹੁਣ ਹਰਭਜਨ ਮਾਨ ਦਾ ਗੀਤ, ਉਹਦੇ ਹਰਭਜਨ ਮਾਨ ਦੇ ਗੀਤ ਜਿਹੜੇ ਨੇ, ਜਿਵੇਂ ਚਿੱਠੀਏ ਨੀ ਚਿੱਠੀਏ, ਜਾਂ ਉਸ ਤੋਂ ਪਹਿਲਾਂ ਉਹਦਾ
ਬਈ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ, ਇਹਨਾਂ ਗੀਤਾਂ ਨੇ ਇੱਕ ਮਾਹੌਲ ਸਿਰਜਿਆ ਸੀ। ਉਸ ਮਾਹੌਲ ਦੇ ਵਿੱਚੋਂ ਅੱਗੇ ਚੱਲ ਕੇ ਫਿਲਮੀ ਦੁਨੀਆ ਦੇ ਵਿੱਚ ਵੀ ਉਹਨੇ ਕਈ ਮਾਰ ਕੇ ਮਾਰੇ, ਪਰ ਜਿਹੜੀ ਉਸ ਗਾਇਕੀ ਨੂੰ, ਉਸ ਤਰ੍ਹਾਂ ਦੇ ਕਲਰ ਨੂੰ, ਉਸ ਤਰ੍ਹਾਂ ਦੇ ਰੰਗ ਨੂੰ ਜੋ ਸ਼ੇਡ ਹਰਭਜਨ ਮਾਨ ਨੇ ਉਹਨਾਂ ਦਿਨਾਂ 'ਚ ਦਿੱਤੀ, ਉਹ ਇੱਕ ਕਮਾਲ ਦੀ ਚੀਜ਼ ਸੀ। ਅੱਜ ਵੀ ਹੁਣ ਵੀ ਉਹਦੀ ਇਹਨਾਂ ਦਿਨਾਂ ਦੇ ਵਿੱਚ ਇੱਕ ਭੈਣ ਕਹਿੰਦੀ ਆ ਕਿ ਵੀਰੇ ਮੈਂ ਤੇਰੇ ਪਿੰਡ ਗਈ ਸੀ ਤੇ ਮੈਂ ਪਿੰਡ ਗੇੜਾ ਕੱਢ ਕੇ ਆਈ ਆ, ਤੇ ਉਹ ਭਰਾ ਦੀ ਮੌਤ ਤੋਂ ਬਾਅਦ ਵਿੱਚ ਸੁੰਨੇ ਪਏ ਘਰ ਦੇ ਹਾਲਾਤ ਨੂੰ ਬਿਆਨ ਕਰਦਾ ਉਹਨੇ ਜਿਹੜਾ ਗੀਤ ਫਿਲਮਾਇਆ, ਉਹਦੀ ਚਾਰੇ ਪਾਸੇ ਚਰਚਾ ਹੋ ਰਹੀ ਆ। ਸੋ ਜੇ ਹਰਭਜਨ ਮਾਨ ਵਰਗੇ ਬੰਦੇ ਆਪਦੇ ਆਪ ਨੂੰ ਇਰਰੈਲੇਵੈਂਟ ਫੀਲ ਕਰਦੇ ਆ, ਉਹ ਪ੍ਰਸੰਗਕ ਹੋਏ ਖੁਦ ਨੂੰ ਮਹਿਸੂਸ ਕਰਦੇ ਆ, ਉਹਦੀ ਜ਼ਿੰਮੇਵਾਰੀ ਵੀ ਸਾਡੀ ਸਾਰਿਆਂ ਦੀ ਆ, ਕਿਉਂਕਿ ਚੰਗੀ ਅਤੇ ਸਾਰਥਕ ਸੋਚ ਵਾਲੇ ਗੀਤ ਜਿਹੜੇ ਨੇ ਗਾਉਣ ਵਾਲੇ, ਹੁਣ ਲਖਵਿੰਦਰ ਬਡਾਲੀ ਵਰਗੇ ਕਲਾਕਾਰ ਪੰਜਾਬੀ ਦੁਨੀਆ ਦੇ ਵਿੱਚੋਂ ਜੇਕਰ ਉਵੇਂ ਦੀ ਲਾਈਮਲਾਈਟ ਨਹੀਂ ਲੈ ਪਾ ਰਹੇ ਜਿਹੇ ਜੀ ਹਨੀ ਸਿੰਘ ਵਰਗੇ ਲੈ ਰਹੇ ਨੇ, ਇਹਦੇ ਲਈ ਜ਼ਿੰਮੇਵਾਰੀ ਲਖਵਿੰਦਰ ਬਡਾਲੀ ਦੀ ਨਹੀਂ, ਇਹਦੇ ਲਈ ਹਨੀ ਸਿੰਘ ਦੀ ਨਹੀਂ, ਇਹਦੇ ਲਈ ਸਾਡੀ ਜ਼ਿੰਮੇਵਾਰੀ ਆ। ਸੋ ਪੰਜਾਬ ਦੇ ਬਹੁਤ ਸਾਰੇ ਇਹੋ ਜਿਹੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਗੀਤ ਲਿਖੇ ਜਾ ਵੀ ਰਹੇ ਨੇ ਤੇ ਲਿਖਣੇ ਚਾਹੀਦੇ ਵੀ ਨੇ। ਹੁਣ ਪੰਜਾਬ ਦੇ ਪਾਣੀਆਂ ਨੂੰ ਕਿਵੇਂ ਲੁੱਟਿਆ ਜਾ ਰਿਹਾ, ਪੰਜਾਬ ਦੇ ਪਾਣੀਆਂ ਨੂੰ ਕਿਵੇਂ ਜ਼ਹਿਰੀਲਾ ਬਣਾਇਆ ਜਾ ਰਿਹਾ, ਪੰਜਾਬ ਦੀ ਧਰਤੀ ਨੂੰ ਕਿਵੇਂ ਬੰਜਰ ਬਣਾਇਆ ਜਾ ਰਿਹਾ, ਪੰਜਾਬ ਦੀ ਜਵਾਨੀ ਨੂੰ ਕਿਵੇਂ ਕੰਜਰ ਬਣਾਇਆ ਜਾ ਰਿਹਾ, ਪੰਜਾਬ ਦੀ ਧਰਤੀ ਉੱਤੇ ਸਿੱਖਾਂ ਨੂੰ ਕਿਵੇਂ ਘੱਟ ਗਿਣਤੀ ਵਿੱਚ ਕੀਤਾ ਜਾ ਰਿਹਾ, ਪੰਜਾਬ ਦੇ ਸੱਭਿਆਚਾਰ ਨੂੰ ਕਿਵੇਂ ਤਬਾਹ ਕੀਤਾ ਜਾ ਰਿਹਾ, ਪੰਜਾਬ 'ਚ ਕਿਵੇਂ ਜਾਤ ਪਾਤ ਫੈਲਾਈ ਜਾ ਰਹੀ ਆ, ਪੰਜਾਬ ਨੂੰ ਕਿਵੇਂ ਨਸ਼ੇੜੀ ਬਣਾਇਆ ਜਾ ਰਿਹਾ, ਪੰਜਾਬ ਨੂੰ ਕਿਵੇਂ ਕਰਜ਼ਈ ਕਰਕੇ ਖੁਦਕੁਸ਼ੀਆਂ ਦੇ ਰਾਹ ਤੋਰਿਆ ਜਾ ਰਿਹਾ। ਇਹੋ ਜਿਹੇ ਸਾਰੇ ਮਸਲਿਆਂ ਤੇ ਗੀਤ ਲਿਖੇ ਜਾ ਸਕਦੇ ਆ, ਗਾਏ ਜਾ ਸਕਦੇ ਆ। ਪੰਜਾਬ ਦੇ ਵਿੱਚੋਂ ਪੰਜਾਬੀ ਲੋਕਾਂ ਨੂੰ ਹਿਜਰਤ ਕਰਨ ਲਈ ਕਿਵੇਂ ਮਜਬੂਰ ਕੀਤਾ ਜਾ ਰਿਹਾ, ਇਹ ਜਿਹੜੀ ਅੱਜ ਦੀ ਹਿਜਰਤ ਆ, ਜਿਹੜਾ ਆਈਲਟਸਾਂ ਕਰਕੇ ਸਾਡੇ ਮੁੰਡੇ ਕੁੜੀਆਂ ਬਾਹਰਲੇ ਮੁਲਕਾਂ ਨੂੰ ਜਾ ਰਹੇ ਨੇ, ਇਹ ਉਹ ਚੀਜ਼ ਨਹੀਂ ਜਿਹੜੀ ਪਿਛਲੀ ਪੀੜ੍ਹੀ ਨੇ ਹਿਜਰਤ ਕੀਤੀ ਸੀ। ਉਹਨਾਂ ਵੇਲਿਆਂ ਦੇ ਵਿੱਚ ਗੀਤ ਉਹੋ ਜਿਹੇ ਆਏ ਸੀ, ਜਦੋਂ ਦਵਿੰਦਰ ਕੋਹੇਨੂਰ ਦੀ ਇੱਕ ਕੈਸਟ ਪਰਦੇਸੀਆਂ ਦੀ ਜ਼ਿੰਦਗੀ ਵਿੱਚ ਲਾ ਕੇ ਗੀਤ ਸੀਗਾ, ਤੇ ਉਹੋ ਜਿਹਾ ਗੀਤ ਪਹਿਲਾਂ ਜਿਹੜਾ ਸੀਗਾ ਦਿਲਸ਼ਾਦ ਅਖਤਰ ਨੇ ਵੀ ਗਾਇਆ ਸੀ ਕਿ ਪਰਦੇਸੀਆਂ ਦੀ ਜ਼ਿੰਦਗੀ ਕਾਹਦੀ ਜ਼ਿੰਦਗੀ ਆ। ਤੇ ਉਸ ਗੀਤ ਨੂੰ, ਉਸੇ ਰੰਗ ਨੂੰ ਜਦੋਂ ਦਵਿੰਦਰ ਕੋਹੇਨੂਰ ਨੇ ਗਾਇਆ ਵੀ ਪਰਦੇਸੀਆਂ ਦੀ ਜ਼ਿੰਦਗੀ ਕਾਹਦੀ ਜ਼ਿੰਦਗੀ ਆ, ਲੰਮੀ ਮਿੱਠੀ ਜੇਲ੍ਹ 'ਚ ਤੜਫਣਾ ਤੇ ਰੋਣਾ, ਪੈਸੇ ਥੱਲੇ ਦੱਬ ਕੇ ਜਾਂ ਦਿਲਾਂ ਦੇ ਗਵਾਰ ਪੈਂਦਾ ਹੌਂਕਿਆਂ 'ਚ ਵਕਤ ਲੰਘਾਉਣਾ, ਉਸ ਗੀਤ ਦੀਆਂ ਜਿਹੜੀਆਂ ਲਾਈਨਾਂ ਸੀਗੀਆਂ ਕਿ ਪਿੰਡ ਕਦੇ ਕਿਸੇ ਕੋਲੋਂ ਓਏ ਨਾ ਕਹਾਈ, ਸਹੀਏ ਦੁੱਕੀ ਦੇ ਗੋਰੇ ਦੇ ਕੋਲੋਂ ਘੂਰੀਆਂ, ਪਰ ਜਦੋਂ ਦੇਖਾਂ ਕਰਜ਼ਈ ਬਾਪੂ ਵੱਲ, ਉਦੋਂ ਫਿਰ ਮਤਲਬ ਬਾਪੂ ਦਾ ਕਰਜ਼ਾ ਜਿਹੜਾ ਹੈਗਾ ਉਹ ਚੇਤੇ ਕਰਕੇ ਕਿਵੇਂ ਕਹਿੰਦਾ ਫਿਰ ਸਾਰਾ ਕੁਝ ਦੱਬ ਕੇ ਫਿਰ ਮਿੱਲਾਂ 'ਚ ਓਵਰ ਟਾਈਮ ਲਾਉਣਾ ਸ਼ੁਰੂ ਕਰ ਦਿੰਦੇ ਆ। ਉਹ ਜਿਹੜਾ ਪ੍ਰਵਾਸ ਦੂਰ ਬੈਠੇ ਬੰਦੇ ਦੀ ਜਿਹੜੀ ਅੰਦਰਲੇ ਸੰਤਾਪ ਨੂੰ ਬਿਆਨ ਕਰਦੀ ਗਾਇਕੀ ਸੀ, ਅਸੀਂ ਉਹਨੂੰ ਪਿੱਛੇ ਛੱਡ ਆਏ ਆ। ਅੱਜ ਪ੍ਰਦੇਸਾਂ ਦੀ ਗਾਇਕੀ ਦੇ ਵਿੱਚੋਂ ਇਹੋ ਜਿਹੇ ਦਰਦ ਦੀ ਥਾਂ ਦੇ ਉੱਤੇ ਸਾਨੂੰ ਮਿਲਦਾ ਵੀ ਉੱਥੇ ਤਾਂ ਜੀ ਪੱਬਾਂ ਨੇ, ਕਲੱਬਾਂ ਨੇ, ਬਾਹਰ ਗਏ ਮੁੰਡੇ ਕੁੜੀਆਂ ਐਸ਼ਾਂ ਕਰਦੇ ਆ, ਨਜ਼ਾਰੇ ਲੈਂਦੇ ਆ। ਸੋ ਜਿਹੜੀ ਪ੍ਰਵਾਸ ਦੀ ਸਮੱਸਿਆ, ਇੱਥੋਂ ਮਾਈਗ੍ਰੇਟ ਹੋ ਕੇ ਜਾ ਰਹੇ ਸਾਡੇ ਯੂਥ ਦੀ ਕਰੀਮ ਆ ਜਿਹੜੀ ਸਾਡੀ ਉਹ ਜਾ ਰਹੀ ਆ, ਉਹਦੀ ਸਮੱਸਿਆ, ਉਹਨੂੰ ਮੁੱਖ ਰੱਖ ਕੇ ਵੀ ਸਾਨੂੰ ਪੰਜਾਬੀ ਗਾਇਕੀ ਨੂੰ, ਨਵੇਂ ਜਿਹੜੇ ਨੇ ਗੀਤਕਾਰਾਂ ਨੂੰ ਚਾਹੀਦਾ ਕਿ ਇਹਨਾਂ ਮਸਲਿਆਂ ਤੇ ਲਿਖਣ। ਫਿਰ ਪੰਜਾਬ ਦੀ ਜਵਾਨੀ ਆ ਜਿਹੜੀ, ਉਹਨੂੰ ਇਤਿਹਾਸਕ ਵਿਰਸੇ ਨਾਲੋਂ ਤੋੜਨ ਦੀ ਜਿਹੜੀ ਸਾਜ਼ਿਸ਼ ਆ ਕਿ ਪੰਜਾਬ ਦਾ ਜਿਹੜਾ ਇਤਿਹਾਸ ਆ, ਜਿਹੜਾ ਸਿੱਖ ਇਤਿਹਾਸ ਆ, ਪੰਜਾਬ ਦੀ ਅਣਖ ਗੈਰਤ ਵਾਲੀ ਜਵਾਨੀ, ਇੱਥੋਂ ਦੇ ਤੇ ਜਿਹੜੇ ਬਦਮਾਸ਼ ਰਹੇ ਲੋਕ ਨੇ, ਜਿਨ੍ਹਾਂ ਨੂੰ ਦੁਨੀਆ ਬਦਮਾਸ਼ ਕਹਿੰਦੀ ਰਹੀ, ਜਿਨ੍ਹਾਂ ਨੂੰ ਦੁਨੀਆ ਡਾਕੂ ਕਹਿੰਦੀ ਰਹੀ, ਉਹ ਵੀ ਐਡੇ ਨੈਤਿਕ ਕਦਰਾਂ ਕੀਮਤਾਂ ਨਾਲ ਭਰੇ ਹੁੰਦੇ ਸੀ। ਦੁੱਲੇ ਭੱਟੀ ਵਰਗੇ ਲੋਕ ਇੱਥੋਂ ਦੇ ਹੀਰੋ ਹੋਏ ਨੇ, ਇੱਥੋਂ ਦੇ ਪੂਰਨ ਭਗਤ ਵਰਗੇ ਲੋਕ ਹੀਰੋ ਹੋਏ ਨੇ, ਇੱਥੋਂ ਦੇ ਨਾਇਕ ਜਿਹੜੇ ਨੇ ਸੁੱਚਾ ਸੂਰਮਾ, ਜਿਉਣਾ ਮੌੜ, ਇੱਥੋਂ ਦੇ ਜਿਹੜੇ ਨਾਇਕ ਨੇ ਉਹ ਵੀ ਆਪਣੇ ਆਪ ਦੇ ਵਿੱਚ ਕਦੇ ਜਿਹੜਾ ਹੈਗਾ ਨਾ ਬਚਕਤਾ ਨਾਲ ਭਰੇ ਸਾਨੂੰ ਲੱਗਦੇ ਨਹੀਂ, ਸਾਨੂੰ ਆਪ ਦੇ ਵੱਡੇ ਛੋਟੇ ਭਰਾ ਲੱਗਦੇ ਸੀ। ਪਰ ਪੰਜਾਬ ਨੂੰ ਉਹਦੇ ਇਤਿਹਾਸਕ ਵਿਰਸੇ ਤੋਂ ਤੋੜ ਕੇ ਅੱਜ ਦੇ ਬੈਲੀ ਬਦਮਾਸ਼ ਨੂੰ ਗੈਂਗਸਟਰ ਦੱਸ ਕੇ ਅੱਜ ਦੇ ਉਸ ਨਾਇਕ ਨੂੰ ਜਿਸ ਤਰੀਕੇ ਦਾ ਪੇਸ਼ ਕੀਤਾ ਜਾ ਰਿਹਾ, ਉਹ ਨਾਇਕ ਕਦੇ ਵੀ ਪੰਜਾਬ ਦਾ ਨਾਇਕ ਲੱਗਦਾ ਹੀ ਨਹੀਂ। ਉਹ ਬੰਬਈਆ ਫਿਲਮਾਂ ਦਾ ਡੌਨ ਤਾਂ ਹੋ ਸਕਦਾ, ਪਰ ਪੰਜਾਬ ਦੀ ਧਰਤੀ ਦਾ ਪੁੱਤ ਨਹੀਂ ਹੋ ਸਕਦਾ। ਤੋਂ ਇਸ ਤਰੀਕੇ ਨਾਲ ਪੰਜਾਬ ਦੇ ਵਿੱਚੋਂ, ਇੱਥੋਂ ਦੇ ਲੋਕਾਂ ਦੇ ਵਿੱਚੋਂ ਸੰਘਰਸ਼ ਦਾ, ਸਿੱਖ ਹੱਕਾਂ ਲਈ ਮਰਨ ਦਾ, ਕੁਰਬਾਨੀ ਦਾ ਜਜ਼ਬਾ ਮਾਰਨਾ, ਪੰਜਾਬ ਦੀ ਬੋਲੀ ਨੂੰ ਮਾਰਨਾ, ਪੰਜਾਬ ਨੂੰ ਬੌਧਿਕ ਪੱਖੋਂ ਕੰਗਾਲ ਕਰਨਾ, ਪੰਜਾਬ ਦੇ ਵਿੱਚ ਡੇਰਾਵਾਦ ਨੂੰ ਉਤਸ਼ਾਹਿਤ ਕਰਨਾ। ਥੋੜੇ ਦਿਨ ਪਹਿਲਾਂ ਇੱਕ ਨਵੇਂ ਗੀਤ ਦਾ, ਨਵੇਂ ਕਿਸੇ ਜਿਹੜਾ ਗਾਇਕ ਦਾ ਗੀਤ ਇਦਾਂ ਸੁਣਿਆ ਵੀ ਪਖੰਡ ਹੈ, ਵੀ ਸਾਰਾ ਕੁਝ ਪਖੰਡ ਆ। ਹੁਣ ਇਦਾਂ ਦੇ ਗੀਤ ਜਿਹੜੇ ਨੇ ਸਮੇਂ ਦੀ ਲੋੜ ਵੀ ਆ, ਤੇ ਜੇ ਆਉਣਗੇ ਤਾਂ ਲੋਕ ਉਹਨਾਂ ਨੂੰ ਪਿਆਰ ਵੀ ਕਰਨਗੇ। ਸੋ ਪੰਜਾਬ ਦੀ ਧਰਤੀ ਉੱਤੇ ਉਸ ਗਾਇਕੀ ਨੂੰ ਜੀ ਆਇਆਂ ਕਹਿਣਾ ਸਾਡੀ ਜ਼ਿੰਮੇਵਾਰੀ ਆ,
ਜਿਹੜੀ ਗਾਇਕੀ ਪੰਜਾਬ ਨੂੰ ਪੰਥ ਨੂੰ ਪਿਆਰ ਕਰਦੀ ਆ, ਜਿਹਦੇ ਵਿੱਚੋਂ ਪੰਥ ਦੀ ਪੀੜ ਝਲਕਦੀ ਆ, ਤੇ ਉਹ ਗਾਇਕੀ ਜਿਹੜੀ ਪੰਥ ਅਤੇ ਪੰਜਾਬ ਦੇ ਖਿਲਾਫ ਭੁਗਤਦੀ ਆ, ਉਹਨੂੰ ਰੱਦ ਕਰਨਾ ਸਾਡੀ ਜ਼ਿੰਮੇਵਾਰੀ ਆ। ਪਰ ਅਫਸੋਸ ਕਿ ਇਹਨਾਂ ਮਸਲਿਆਂ ਤੇ ਗੱਲ ਕਰਨ ਵੇਲੇ ਸਾਡੇ ਬੰਦੇ ਜਿਹੜੇ ਨੇ ਉਹ ਭੱਜਦੇ ਨੇ, ਉਹ ਟਾਲਾ ਵੱਟਦੇ ਨੇ। ਉਹ ਕਹਿੰਦੇ ਆ ਜੀ ਇਹ ਗੁਰਦੁਆਰਿਆਂ 'ਚ ਜਾਂ ਸਟੇਜਾਂ ਦੇ ਉੱਤੋਂ, ਪੰਥਕ ਸਟੇਜਾਂ ਦੇ ਉੱਤੋਂ ਚਰਚਾ ਕਰਨ ਵਾਲਾ ਵਿਸ਼ਾ ਨਹੀਂ। ਪਰ ਮੇਰੇ ਮਨ ਦਾ ਹੈ ਕਿ ਸਾਨੂੰ ਇਸ ਮਸਲੇ ਉੱਤੇ ਖੁੱਲ੍ਹ ਕੇ ਚਰਚਾ ਕਰਨੀ ਚਾਹੀਦੀ ਆ ਕਿ ਅਜੋਕੀ ਪੰਜਾਬੀ ਗਾਇਕੀ ਗੁਰੂ ਨਾਨਕ ਪਾਤਸ਼ਾਹ ਦੇ ਸਿਰਜੇ ਹੋਏ ਸੰਦੇਸ਼ ਨੂੰ, ਦਿੱਤੇ ਹੋਏ ਸੱਭਿਆਚਾਰ ਨੂੰ ਕਿਸ ਤਰੀਕੇ ਨਾਲ ਨੁਕਸਾਨ ਪਹੁੰਚਾ ਰਹੀ ਆ। ਤੇ ਇਸ ਅਸੱਭਿਅਕ, ਅਸ਼ਲੀਲ, ਅਨੈਤਿਕ ਅਤੇ ਫੂਹੜ ਕਿਸਮ ਦੀ ਗਾਇਕੀ ਦਾ ਟਾਕਰਾ ਕਰਨ ਦੇ ਲਈ ਸਾਨੂੰ ਉਹਨਾਂ ਗੀਤਕਾਰਾਂ ਨੂੰ, ਉਹਨਾਂ ਕਲਮਕਾਰਾਂ ਨੂੰ, ਉਹਨਾਂ ਗਾਇਕਾਂ ਨੂੰ ਜੀ ਆਇਆਂ ਕਹਿਣਾ ਪਊ, ਉਹਨਾਂ ਦਾ ਸਾਥ ਦੇਣਾ ਪਊ ਜਿਹੜੇ ਚੰਗਾ ਤੇ ਸਾਰਥਕ ਲਿਖਣਾ, ਗਾਉਣਾ ਤੇ ਬੋਲਣਾ ਚਾਹੁੰਦੇ ਨੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।